ਮੋਟੀ ਮੋਟੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੱਕੀ ਚੋਕਰ 6 ਕਿਸਮ ਦੇ ਮੀਲ, ਅੱਛਾ ਯਾਨੀ ਮੀਲ ਤੋਂ ਮੁਰਾਦ ਖਲਾਂ ਜਿਹੜੀਆਂ ਹੁੰਦੀਆਂ ਨੇ, ਅੱਛਾ ਤੇ ਉਸ ਤੋਂ ਬਾਅਦ ਵਿਟਾਮਿਨ, ਮਿਨਰਲ, ਸ਼ੀਰਾ, ਨਮਕ, ਹਲਦੀ, ਅਜਵਾਇਣ, ਕਾਲੀ ਮਿਰਚ, ਸਫੇਦ ਨਮਕ ਤੇ ਕਾਲਾ ਨਮਕ। ਉਸ ਤੋਂ ਬਾਅਦ ਬਾਈਪਾਸ ਫੈਟ, ਮੈਥਾਇਓਨੀਨ, ਤੇ ਉਸ ਤੋਂ ਬਾਅਦ ਰਾਈਸ ਪੋਲਿਸ਼, ਵੱਡੇ ਐਟਮਾਂ ਦੇ ਵਿੱਚੋਂ ਯਾਨੀ ਕਿ ਤਕਰੀਬਨ 8% ਤੂੜੀ ਕ੍ਰਸ਼ ਕਰਕੇ, ਮੂੰਗਫਲੀ ਦਾ ਮਿੱਸਾ ਜਿਹਨੂੰ ਕਹਿੰਦੇ ਆ ਉਹ ਤਕਰੀਬਨ ਕੋਈ 8-7% ਕ੍ਰਸ਼ ਕਰਕੇ, ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਕੁੱਲ 22 ਅਜਜ਼ਾ ਬਣਦੇ। वालेकुम सलाम। माशाल्लाह जी, बिस्मिल्लाह। बहुत मेहरबानी, थैंक यू वेरी मच। अस्सलाम वालेकुम जी। ਸਿਆਣੇ ਕਹਿੰਦੇ ਆ ਵੀ ਅੰਨੇ ਖੂਹ 'ਚ ਝਾਤ ਨਹੀਂ ਪੈਂਦੀ ਤੇ ਖਾਖੀ ਆਂਡਿਆਂ 'ਚੋਂ ਬੱਚੇ ਨਹੀਂ ਨਿਕਲਦੇ। ਪਹਿਲੀ ਵਾਰੀ ਕਿਸੇ ਨੂੰ ਮਿਲੀਏ ਤੇ ਹੌਲੀ ਹੌਲੀ ਪਤਾ ਲੱਗਦਾ ਵੀ ਬੰਦਾ ਕਿੰਨਾ ਕੁ ਡੂੰਘਾ, ਵੀ ਕੀ ਨੀਅਤ ਆ, ਬੰਦਾ ਕੀ ਕਰਨਾ ਕੀ ਚਾਹੁੰਦਾ। ਸਿਆਣੇ ਕਹਿੰਦੇ ਆ ਵੀ ਬੰਦੇ ਨਾ ਗੱਲਾਂ ਕਰਦੇ ਆ ਪਰ ਉਹ ਉਹਨਾਂ ਤੇ ਅਮਲ ਕਰਨਾ, ਵੀ ਕਿਸੇ ਵਾਸਤੇ ਜੀਣਾ, ਕਿਸੇ ਵਾਸਤੇ ਕੁਝ ਕਰਨਾ, ਇਹ ਕਿਸੇ ਕਿਸੇ ਦੇ ਨਸੀਬਾਂ 'ਚ ਆਉਂਦਾ। ਵੀ ਖਾਖੀ ਆਂਡਿਆਂ 'ਚੋਂ ਚੂਚੇ ਨਿਕਲਦੇ ਵੀ ਜਿਹੜੇ ਰੰਗ ਗੂੜਾ ਕਰ ਜਾਣ, ਜਿਹੜਾ ਸਿਰਫ ਆਪਣਾ ਸੋਚਣ, ਉਹਨਾਂ ਤੋਂ ਫਿਰ ਫੈਜ਼ ਨਹੀਂ ਮਿਲਦਾ। ਬੰਦੇ ਬੱਕਰੀ ਦੀ ਗੱਲ ਕਰਦੇ ਆ, ਗੋਟ ਫਾਰਮ ਦੀ ਗੱਲ ਕਰਦੇ ਆ, ਪਰ ਦੇਖਣਾ ਇਹ ਆ ਵੀ ਕਿਸੇ ਨੇ ਬੱਕਰੀ ਵਾਸਤੇ ਕੀਤਾ ਕੀ ਆ। ਜਿਹੜੇ ਬੱਕਰੀ ਦੇ ਸ਼ੌਕੀਨ ਆ ਵੀ ਉਹਨਾਂ ਵਾਸਤੇ ਕੀ ਕੀਤਾ, ਉਹਨਾਂ ਨੂੰ ਸੌਖਿਆਂ ਕਰਨ ਵਾਸਤੇ ਵੀ ਆਪ ਦਾ ਹਿੱਸਾ ਪਾਇਆ ਕਿ ਨਹੀਂ ਪਾਇਆ। ਬਹੁਤ ਘੱਟ ਬੰਦੇ ਇਦਾਂ ਵੀ ਉਂਗਲੀਆਂ ਤੇ ਗਿਣੇ ਜਾਂਦੇ ਆ ਜਿਨ੍ਹਾਂ ਨੇ ਬੱਕਰੀ ਵਾਸਤੇ ਕੁਝ ਕੀਤਾ। ਜਿਹੜੇ ਬੰਦੇ ਬੱਕਰੀ ਦੀ ਗੱਲ ਸੁਣਦੇ ਆ, ਜਿਹੜੇ ਬੰਦੇ ਬੱਕਰੀ ਦਾ ਸ਼ੌਕ ਰੱਖਦੇ ਆ, ਜਿਹੜੇ ਬੰਦੇ ਬੱਕਰੀ ਦਾ ਕਾਰੋਬਾਰ ਕਰਨਾ ਚਾਹੁੰਦੇ ਆ, ਉਹ ਉਹਨਾਂ ਵਾਸਤੇ ਕਹਿ ਲਓ ਵੀ ਅੱਜ ਦੀ ਜਿਹੜੀ ਫਿਲਮ ਆ ਉਹ ਤੋਹਫਾ ਹੀ ਆ। ਤੁਸੀਂ ਦੇਖ ਰਹੇ ਆ ਮੇਰੇ ਵੱਡੇ ਭਰਾ ਬੈਠੇ ਜੀ ਮੁਦੱਸਰ ਸਾਹਿਬ ਪੀਰ ਮਹਲ ਤੋਂ। ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਨਾ ਤੇ ਬੜੇ ਸਾਰੇ ਲੋਕਾਂ ਦਾ ਫਾਇਦਾ ਹੋਇਆ, ਬੜੇ ਸਾਰੇ ਲੋਕਾਂ ਨੇ ਪਸੰਦ ਕੀਤੀ। ਕਹਿੰਦੇ ਵੀ ਇੰਨਾ ਪੜ੍ਹਿਆ ਲਿਖਿਆ ਬੰਦਾ ਤੇ ਉਹਨੂੰ ਬੱਕਰੀ ਨੇ ਮੁਤਾਸਰ ਕੀਤਾ ਤੇ ਉਹ ਵੱਡੇ ਵੱਡੇ ਕਾਰੋਬਾਰ ਛੱਡ ਕੇ ਉਹਨੇ ਬੱਕਰੀ ਰੱਖੀ। ਫਿਰ ਸਿਰਫ ਬੱਕਰੀ ਰੱਖੀ ਨਹੀਂ, ਬੱਕਰੀ ਤਾਂ ਮੈਂ ਵੀ ਰੱਖੀ ਆ, ਮੈਂ ਆਪਣੀ ਜ਼ਾਤ ਵਾਸਤੇ ਰੱਖੀ ਹੈ। ਪਰ ਇਹਨਾਂ ਨੇ ਬੱਕਰੀ, ਮੁਦੱਸਰ ਸਾਹਿਬ ਦਾ ਇਹ ਦੱਸਣਾ, ਕਹਿੰਦੇ ਵੀ ਮੈਂ ਮਿਲ ਦੇ ਵਿੱਚ ਬੈਠਾ ਹੁੰਦਾ ਸੀ ਤੇ ਮੈਂ ਇੱਕ ਬੱਕਰੀ ਰੱਖੀ ਸੀ। ਉਹ ਇੱਕ ਬੱਕਰੀ ਵੱਲ ਬਹਿ ਕੇ ਦੇਖਦਾ ਹੁੰਦਾ ਸੀ। ਬੱਕਰੀ ਨੂੰ ਪੜ੍ਹਿਆ, ਜਦੋਂ ਬੱਕਰੀ ਨੂੰ ਕਹਿੰਦੇ ਮੈਂ ਪੜ੍ਹ ਲਿਆ ਨਾ, ਬੱਕਰੀ ਦੇ ਵਿੱਚ 16 ਕਰ ਲਈਆਂ, ਫਿਰ ਮੈਂ ਬੱਕਰੀ ਰੱਖੀ। ਫਿਰ ਹੁਣ ਦੂਸਰਿਆਂ ਨੂੰ ਪੜ੍ਹਾ ਰਹੇ ਆ ਬੱਕਰੀ ਵੀ ਬੱਕਰੀ ਕੀ ਆ, ਬੱਕਰੀ ਦੇ ਸ਼ੌਕੀਨਾਂ ਨੂੰ ਬੱਕਰੀ ਪੜ੍ਹਾ ਰਹੇ ਆ। ਜਦੋਂ ਮੈਂ ਉਦਣ ਗੱਲ ਕੀਤੀ ਨਾ, ਉਦਣ ਮੇਰਾ ਵੀ ਨਹੀਂ ਮਨ ਮੰਨਿਆ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਜਿਹੜੀ ਗੱਲ ਮੁਦੱਸਰ ਸਾਹਿਬ ਨੇ ਕੀਤੀ ਨਾ, ਮੈਨੂੰ ਵੀ ਯਕੀਨ ਨਹੀਂ ਆਇਆ, ਬਹੁਤ ਸਾਰੇ ਦੇਖਣ ਵਾਲਿਆਂ ਨੂੰ ਨਹੀਂ ਆਇਆ ਵੀ ਯਾਰ ਇਦਾਂ ਵੀ ਬੱਕਰੀ ਰੱਖ ਹੁੰਦੀ ਆ। ਬੱਕਰੀ ਰੱਖਣੀ ਏਡੀ ਸੌਖੀ ਕਰਤੀ ਮੁਦੱਸਰ ਸਾਹਿਬ ਨੇ। ਬੜੇ ਬੰਦੇ ਹੈਰਾਨ ਹੋਏ ਜੀ, ਅੱਜ ਤੱਕ ਹੈਰਾਨ ਆ। ਮੁਦੱਸਰ ਸਾਹਿਬ ਦਾ ਕਹਿਣਾ ਇਹ ਆ ਕਿ ਕਿਸੇ ਪੱਠੇ ਦੱਥੇ ਦੀ, ਕਿਸੇ ਸ਼ੈ ਦੀ ਲੋੜ ਨਹੀਂ। ਜਿਹੜੀ ਇਹਨਾਂ ਨੇ ਉਹ ਸ਼ੈ ਬਣਾਈ ਆ ਨਾ ਬੱਕਰੀ ਵਾਸਤੇ, ਵੀ ਉਹ ਅੱਧਾ ਕਿਲੋ ਸਵੇਰੇ ਤੇ ਅੱਧਾ ਕਿਲੋ ਸ਼ਾਮ ਨੂੰ ਪਾਣੀ, ਬਾਕੀ ਬੱਕਰੀ ਨੇ ਪਾਣੀ ਪੀਣਾ, ਤੇ ਉਹ ਬੰਦੇ ਮੰਨਣ ਵਾਸਤੇ ਤਿਆਰ ਨਹੀਂ ਸੀਗੇ ਵੀ ਯਾਰ ਇਦਾਂ ਹੋ ਸਕਦਾ। ਮੁਦੱਸਰ ਸਾਹਿਬ ਦਾ ਤਾਰਫ ਤੁਹਾਡੇ ਨਾਲ ਅੱਗੇ ਵੀ ਹੈਗਾ। ਮੈਂ ਪਹਿਲੀ ਗੱਲ ਇਹਨਾਂ ਤੋਂ ਇਹੀ ਪੁੱਛਣੀ ਆ ਵੀ ਉਹ ਜਿਹੜੀ ਤੁਸੀਂ ਖੁਰਾਕ ਦੀ ਉਦੋਂ ਗੱਲ ਕੀਤੀ, ਆਪਾਂ ਖੁਰਾਕ ਤੇ ਨਾ ਉਦੋਂ ਬਰੀਕੀ 'ਚ ਨਹੀਂ ਗਏ ਜੀ ਵੀ ਯਾਰ ਉਹ ਖੁਰਾਕ ਕਿੱਦਾਂ ਬਣੀ, ਕੀ ਭਾਅ ਪਈ, ਕੀ ਭਾਅ ਵੇਚੀ, ਉਹ ਸਾਰੀਆਂ ਗੱਲਾਂ ਨਾ ਉਦੋਂ ਕੀਤੀਆਂ ਨਹੀਂ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਯਾਰ ਜਿਹੜੀ ਅਸਲ ਗੱਲ ਪੁੱਛਣ ਵਾਲੀ ਸੀ ਵੀ ਉਹ ਤੂੰ ਪੁੱਛੀ ਨਹੀਂ। ਤੇ ਅੱਜ ਆਪਾਂ ਸਾਰਿਆਂ ਤੋਂ ਪਹਿਲਾਂ ਸ਼ੁਰੂ ਇੱਥੋਂ ਕਰਨਾ। ਸਾਰਿਆਂ ਤੋਂ ਪਹਿਲਾਂ ਜੀ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਭਰਾ ਮੁਦੱਸਰ ਸਾਹਿਬ ਦਾ ਕਿ ਮੁਦੱਸਰ ਸਾਹਿਬ ਨਾ ਕਿਸੇ ਕੋ ਜਾਂਦੇ ਨਹੀਂ, ਇਹ ਵੀ ਇਨਾਮ ਸਾਨੂੰ ਮਿਲਿਆ ਜੀ। ਤੇ ਇਦਾਂ ਦੇ ਬੰਦੇ ਨਾ ਜੀ ਕਹਿ ਲਓ ਲੋਕਾਂ ਵਾਸਤੇ ਨਿਹਮਤ ਹੁੰਦੇ ਆ। ਬਹੁਤ ਘੱਟ ਬੰਦੇ ਆ ਜਿਹੜੇ ਦੂਆਂ ਦਾ ਸੋਚਦੇ ਆ। ਹੁਣ ਇਦਾਂ ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਵੀ ਅੰਨੇ ਖੂਹ 'ਚ ਝਾਤ ਨਹੀਂ ਪੈਂਦੀ, ਬਾਹਰ ਖਲੋਤਿਆਂ ਪਾਣੀ ਦੀ ਡੂੰਘਾਈ ਦਾ ਪਤਾ ਨਹੀਂ ਲੱਗਦਾ, ਉਹ ਤਾਂ ਵਿੱਚ ਵੜਿਆ ਪਤਾ ਲੱਗਦਾ ਪਾਣੀ ਕਿੰਨਾ ਡੂੰਘਾ। ਬਿਲਕੁਲ ਐਸੇ ਹੀ। ਪਹਿਲੀ ਵਾਰੀ ਅਸੀਂ ਮਿਲੇ ਸੀ, ਪਹਿਲੀ ਵਾਰੀ ਕਈ ਗੱਲਾਂ ਦਿਮਾਗ 'ਚ ਆਉਂਦੀਆਂ ਵੀ ਯਾਰ ਬੰਦਾ ਆਪਣੀ ਖੁਰਾਕ ਵੇਚ ਰਿਹਾ, ਉਹ ਤਾਂ ਆਪਣੀ ਖੁਰਾਕ ਵੇਚਣੀ ਆ ਤੇ ਤਾਂ ਬੱਕਰੀਆਂ ਰੱਖੀਆਂ ਜਾਂ ਕਿਦਾਂ ਨਹੀਂ। ਜਦੋਂ ਬੰਦਾ ਮਿਲਦਾ ਜੁਲਦਾ ਇੱਕ ਦੋ ਵਾਰੀ, ਫਿਰ ਹੌਲੀ ਹੌਲੀ ਪਤਾ ਲੱਗਦਾ ਕਿ ਨਹੀਂ ਇਹਦੀ ਨੀਅਤ ਕੀ ਆ। ਨੀਅਤ ਸੋਹਣਾ ਰੱਬ ਜਾਣਦਾ ਹੁੰਦਾ, ਤੇ ਨੀਅਤ ਜਦੋਂ ਚੰਗੀ ਹੋਵੇ ਫਿਰ ਉਹ ਬੰਦਿਆਂ ਤੇ ਖੁੱਲ ਜਾਂਦੀ। ਮੁਦੱਸਰ ਸਾਹਿਬ ਦੀ ਨੀਅਤ ਇਹ ਆ ਕਿ ਜਿਹੜੇ ਬੰਦੇ ਬੱਕਰੀ ਰੱਖਣਾ ਚਾਹੁੰਦੇ ਆ, ਜਿਹੜੇ ਬੰਦੇ ਬੱਕਰੀ ਦਾ ਸ਼ੌਕ ਕਰਨਾ ਚਾਹੁੰਦੇ ਆ, ਬੱਕਰੀ ਦੀ ਖਿਦਮਤ ਕਰਨਾ ਚਾਹੁੰਦੇ ਆ, ਤੇ ਉਹ ਪਿੰਡਾਂ 'ਚ ਨਹੀਂ ਬੈਠੇ। ਜੇ ਤੁਸੀਂ ਸ਼ਹਿਰ 'ਚ ਵੀ ਬੈਠੇ ਆ, ਤੁਸੀਂ ਤੁਹਾਡੇ ਅੰਦਰ ਬੱਕਰੀ ਦਾ ਸ਼ੌਕ ਆ,
ਤੁਹਾਨੂੰ ਸ਼ਹਿਰ 'ਚ ਵੀ ਬੱਕਰੀ ਰੱਖਣੀ ਸੌਖੀ ਬਣਾਤੀ ਉਹਨਾਂ ਨੇ। ਜਿੱਦਾਂ ਅਸੀਂ ਤੁਹਾਨੂੰ ਇੱਕ ਕੰਬੋ ਗੋਟ ਫਾਰਮ ਦਿਖਾਇਆ ਸੀ ਮੁਦੱਸਰ ਸਾਹਿਬ ਦੇ ਉਹ ਸ਼ਾਗਿਰਦਾਂ। ਤੇ ਮੁਦੱਸਰ ਸਾਹਿਬ ਸਾਰਿਆਂ ਤੋਂ ਪਹਿਲਾਂ ਦੱਸੋ ਜੀ, ਅਸੀਂ ਮਿਹਰਬਾਨੀ ਜੀ ਤੁਹਾਡੇ ਆਣ ਜੀ ਆਇਆਂ ਨੂੰ, ਸਤ ਬਿਸਮਿਲ੍ਲਾ ਜੀ, ਤੁਹਾਡਾ ਆਣਾ ਸਿਰ ਮੱਥੇ ਤੇ। ਮੈਂ ਐਡਾ ਮੈਂ ਚਾਚ ਬੈਠਾ ਵੀ ਮੇਰੇ ਕੋਲ ਕੋਈ ਗੱਲ ਸਿੱਧੀ ਪੱਧਰੀ ਹੋ ਹੀ ਨਹੀਂ ਰਹੀ, ਕਿਤੋਂ ਲੱਤ ਫੜ ਰਹੇ ਕਿਤੋਂ ਬਾਂਹ ਫੜ ਰਹੇ। ਤੇ ਸਾਰਿਆਂ ਤੋਂ ਪਹਿਲਾਂ ਜੀ ਮੈਨੂੰ ਬੜਾ ਚਾਅ ਲੱਗਾ ਜੀ, ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਹੌਸਲਾ ਦੇਣ ਵਾਸਤੇ, ਥਾਪੜਾ ਦੇਣ ਵਾਸਤੇ। ਮੈਂ ਬੱਕਰੀ ਦੀ ਦੁਨੀਆ 'ਚ ਨਵਾਂ ਬੰਦਾ ਸੀਗਾ ਤੇ ਮੈਨੂੰ ਉਹ ਭਰਾ ਯਾਦ ਰਹਿਣਗੇ ਜਿਹੜੇ ਬੰਦਿਆਂ ਨੇ ਸ਼ੁਰੂ 'ਚ ਮੈਨੂੰ ਥਾਪੜਾ ਦਿੱਤਾ, ਜਿਹਦੇ ਵਿੱਚ ਸਾਡੇ ਭਰਾ ਫੈਸਲ ਜ਼ਬੈਰ ਕੰਬੋਜ ਸਾਹਿਬ, ਅਬਿਆਦੁਰ ਰਹਿਮਾਨ ਹੁਜ਼ੈਫਾ ਗੋਟ ਫਾਰਮ ਹਰੂਨਾਬਾਦ ਵਾਲੇ, ਉਹਨਾਂ ਨੇ ਬੜਾ ਹੌਸਲਾ ਅਫਜ਼ਾਈ ਕੀਤੀ। ਤੇ ਅੱਜ ਜਿਨ੍ਹਾਂ ਦੀ ਮੈਨੂੰ ਉਡੀਕ ਸੀ, ਅੱਜ ਮੁਦੱਸਰ ਸਾਹਿਬ ਵੀ ਸਾਡੇ ਮੋਢੇ ਤੇ ਥਾਪੜਾ ਦੇਣ ਵਾਸਤੇ ਸਾਡੇ ਕੋਲ ਪਹੁੰਚ ਗਏ ਜੀ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸੁਰੇਆ ਸਾਹਿਬ, ਥੈਂਕ ਯੂ ਵੈਰੀ ਮਚ ਜੀ। ਤੁਸੀਂ ਮੁਹੱਬਤ ਦੇ ਨਾਲ ਗੱਲ ਕੀਤੀ ਤੇ ਔਰ ਬਾਕੀ ਤੁਹਾਡੀ ਗੱਲ ਸਹੀ ਹੈ ਕਿ ਨੀਅਤ ਜਿਹੜੀ ਹੁੰਦੀ ਹੈ ਨਾ ਜੀ, ਉਹ ਮਹਿਸੂਸ ਹੋ ਜਾਂਦੀ ਹੈ। ਹਾਂਜੀ, ਤੇ ਨੀਅਤ ਅਗਰ ਤੁਹਾਡੀ ਸਾਫ਼ ਹੋਵੇ ਤੇ ਬਾਕੀ ਬਰਕਤ ਵੀ ਹੁੰਦੀ ਹੈ ਤੇ ਬਹਾਰ ਵੀ ਹੁੰਦੀ ਹੈ ਸਾਰੀ ਨਾ। ਹਾਂਜੀ। ਤੇ ਸਰ ਤੁਸੀਂ ਆਪਾਂ ਹੁਣ ਆਪਣਾ ਲਾਈਕ ਮੈਂ ਪਹਿਲਾਂ ਖੁਰਾਕ ਦੇ ਬਾਰੇ ਥੋੜਾ ਦੱਸ ਦੇਵਾਂ ਜੀ, ਹਾਂਜੀ, ਤੇ ਤਾਂ ਕਿ ਸਭ ਦੋਸਤਾਂ ਨੂੰ ਉਹਦੇ ਬਾਰੇ ਮਾਲੂਮਾਤ ਮਿਲ ਜਾਣ ਜੀ। ਅੱਜ ਤੋਂ ਤਕਰੀਬਨ ਕੋਈ 2-2.5 ਸਾਲ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸ਼ੌਕ ਦੀ ਨੀਅਤ ਦੇ ਨਾਲ ਕਿ ਜੀ ਬੱਕਰੀ ਪਾਲਣੀ ਸ਼ੁਰੂ ਕਰੀਏ, ਫਾਰਮਿੰਗ ਕਰੀਏ। ਸੈਕਿੰਡ ਨੰਬਰ ਦੇ ਉੱਪਰ ਸੀਗਾ ਕਿ ਚੂँਕਿ ਸਾਡੀ ਆਪਣੀ ਫੀਡ ਮਿਲ ਵੀ ਸੀਗੀ ਤੇ ਅਸੀਂ ਸੋਚਿਆ ਕਿ ਆਪਣਾ ਇਸ ਬਿਜ਼ਨਸ ਦੇ ਵਿੱਚ ਨਾ ਥੋੜੀ ਜਿਹੀ ਫਾਰਵਰਡ ਇੰਟੀਗ੍ਰੇਸ਼ਨ ਕਰੀਏ। ਅੱਛਾ। ਉਹਦਾ ਮਤਲਬ ਹੁੰਦਾ ਕਿ ਤੁਸੀਂ ਮਤਲਬ ਆਪਣੀ ਸ਼ੈ ਨੂੰ ਆਪਣੇ ਘਰ ਵੀ ਇਸਤੇਮਾਲ ਕਰੋ। ਹਾਂ, ਆਪਣੀ ਸ਼ੈ ਨੂੰ ਘਰ ਵੀ ਇਸਤੇਮਾਲ ਕਰੋ। ਉਹਦੇ ਵਾਸਤੇ ਫੈਸਲਾ ਕਰਨਾ ਸੀ ਕਿ ਆਇਆ ਕਿ ਵੱਡੇ ਜਾਨਵਰਾਂ ਦਾ ਕੰਮ ਕਰੀਏ, ਦੁੱਧ ਵਾਲੇ ਜਾਨਵਰਾਂ ਦਾ ਕੰਮ ਕਰੀਏ ਜਾਂ ਬੱਕਰੀ ਦਾ ਕਰੀਏ। ਤੇ ਉਹ ਫੈਸਲਾ ਅਲਟੀਮੇਟਲੀ ਹੋਇਆ ਕਿ ਅਸੀਂ ਬੱਕਰੀ ਦਾ ਕੰਮ ਕਰਨਾ। ਠੀਕ। ਜਦੋਂ ਬੱਕਰੀ ਦਾ ਕੰਮ ਕਰਨ ਦਾ ਸੋਚਿਆ ਤੇ ਫਿਰ ਬੱਕਰੀ ਨੂੰ ਸਟੱਡੀ ਕੀਤਾ, ਤੁਸੀਂ ਜ਼ਿਕਰ ਕੀਤਾ, ਤੇ ਉਹਨਾਂ ਨੂੰ 2-3 ਮਹੀਨੇ ਵੇਖਦੇ ਰਹੇ ਤੇ ਉਹਨਾਂ ਵਾਸਤੇ ਮੇਰੇ ਨਿਊਟ੍ਰੀਸ਼ਨਿਸਟ ਨੇ ਡਾਕਟਰ ਸਾਹਿਬ, ਉਹਨਾਂ ਨੇ ਖੁਰਾਕ ਤਿਆਰ ਕੀਤੀ, ਖੁਰਾਕ ਖਿਲਾਈ ਤੇ 5-7 ਦਿਨਾਂ ਵਿੱਚ ਤਾਂ ਰਿਜ਼ਲਟ ਕੋਈ ਨਹੀਂ ਆਇਆ। ਬੱਕਰੀਆਂ ਕਿੰਨੀਆਂ ਸੀ ਉਸ ਟਾਈਮ? ਉਸ ਵੇਲੇ ਜੀ ਮੈਂ ਸੱਚੀ ਗੱਲ ਦੱਸਾਂ 3 ਮੰਗੀਆਂ ਸੀ। 3 ਬੱਕਰੀਆਂ ਸੀ ਤੇ 1 ਬੱਕਰਾ ਸੀ। ਅੱਛਾ। ਉਹ ਜਦੋਂ ਅਸੀਂ ਸਟਾਰਟ ਕਰ ਲਿਆ ਤੇ 5-7 ਦਿਨਾਂ 'ਚ ਰਿਜ਼ਲਟ ਹੀ ਕੋਈ ਨਾ, ਮਤਲਬ ਜਾਨਵਰ ਭੁੱਖੇ ਆ, ਢਿੱਡ ਅੰਦਰ ਨੂੰ ਵੜੇ ਹੋਏ ਇੱਦਾਂ ਕਰਕੇ। ਉਹ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿ ਯਾਰ ਤੂੰ ਕੀ ਬਣਾਇਆ ਵਾ ਤੇ ਫਾਇਦਾ ਕੋਈ ਨਹੀਂ ਹੋਇਆ। ਉਹ ਕਹਿੰਦਾ ਸਰ ਵੇਟ ਕਰੋ, ਕੋਈ ਗੱਲ ਨਹੀਂ ਹੋ ਜਾਏਗਾ। ਤਾਂ ਉਹੀ ਗੱਲ ਹੋਈ ਕਿ 15 ਦਿਨਾਂ ਬਾਅਦ ਉਹ ਬੱਕਰੀਆਂ ਪਛਾਣੀਆਂ ਨਾ ਜਾਣ। 5-7 ਦਿਨਾਂ 'ਚ ਉਹਨਾਂ ਨੇ ਖੁਰਾਕ ਸ਼ੁਰੂ ਕਰ ਦਿੱਤੀ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮਜ਼ੀਦ 1 ਮਹੀਨਾ ਗੁਜ਼ਰਿਆ, ਉਹ ਬੱਕਰੀਆਂ ਮਾਸ਼ਾਅੱਲਾ ਸ਼ਾਨਦਾਰ ਸਿਹਤ ਨਜ਼ਰ ਆਉਣ ਲੱਗ ਗਈ ਉਹਨਾਂ ਦੀ। ਤੇ ਮੇਰਾ ਉੱਤੇ ਨਾ ਜ਼ੇਨ ਬਣਨਾ ਸ਼ੁਰੂ ਹੋ ਗਿਆ ਕਿ ਨਹੀਂ ਇਹ ਠੀਕ ਹੈਗਾ ਕੰਮ। ਕੁਛ ਅਰਸੇ ਬਾਅਦ ਫਿਰ ਮੁਖਤਲਿਫ ਫੇਜ਼ ਹੁੰਦੇ ਨੇ ਨਾ ਬੱਕਰੀ ਦੇ, ਕਿ ਮਤਲਬ ਕੋਈ ਪੱਠ ਹੁੰਦੀ ਆ, ਕੋਈ ਗੱਭਣ ਹੁੰਦੀ ਆ, ਕੋਈ ਬੱਕਰੀ ਆ, ਕੋਈ ਇਸ ਤਰ੍ਹਾਂ ਕਰਕੇ ਨਾ। ਉਹ ਸਾਨੂੰ ਚੂँਕਿ ਤਜਰਬਾ ਨਹੀਂ ਸੀਗਾ, ਅਸੀਂ 2 ਬੱਕਰੀਆਂ ਲਈਆਂ, ਉਹ 3 ਸਾਈਕਲ ਗੁਜ਼ਰ ਗਏ, 3 ਵਾਰੀ ਹੀਟ ਗੁਜ਼ਰ ਗਈ ਉਹਨਾਂ ਦੀ, ਉਹ ਪ੍ਰੈਗਨੈਂਟ ਹੀ ਨਾ ਹੋਈਆਂ। ਹਾਲਾਂਕਿ ਬੀਡਰ ਸਾਡੇ ਕੋਲ ਆਪਣਾ ਸੀ। ਜਿਹੜੀ ਪੱਠ ਸੀਗੀ ਉਹ ਮਾਸ਼ਾਅੱਲਾ ਦੂਜੇ ਮਹੀਨੇ ਹੀ ਪ੍ਰੈਗਨੈਂਟ ਹੋ ਗਈ। ਲਈ ਅਸੀਂ 18,000 ਰੁਪਏ ਦੀ, ਛੋਟੀ ਜਿਹੀ ਸੀਗੀ, 2 ਮਹੀਨੇ ਥੋੜੀ ਤਗੜੀ ਹੋਈ ਤੇ ਉਹ ਜਨਾਬ ਪ੍ਰੈਗਨੈਂਟ ਹੋ ਗਈ। ਖੈਰ ਜਿਹੜੀਆਂ 2 ਬੱਕਰੀਆਂ ਲਈਆਂ ਸੀਗੀਆਂ ਉਹ ਸਮਝ ਆ ਗਈ ਕਿ ਕਿਸੇ ਨੇ ਸਾਡਾ ਧੋਖਾ ਦਿੱਤਾ, ਉਹਨੇ ਮਤਲਬ ਕਿ ਗਲਤ ਜਾਨਵਰ ਦੇ ਦਿੱਤੇ। ਤੇ ਉਸ ਤੋਂ ਬਾਅਦ ਉਹ ਤਹਈਆ ਕਰ ਲਿਆ ਕਿ ਲੈਣੀ ਹੀ ਪੱਠ ਆ ਹਮੇਸ਼ਾ, ਉਹਨੂੰ ਆਪਣੇ ਕੋਲ ਲਿਆ ਕੇ ਪਾਲ ਲਓ। ਖੈਰ ਉਹ ਤੋਂ ਕੰਮ ਸ਼ੁਰੂ ਹੋਇਆ ਜੀ। ਤੇ ਕਰਦੇ ਕਰਦੇ ਫਿਰ 40 ਬੱਕਰੀਆਂ ਲਈਆਂ। ਤੁਹਾਨੂੰ ਲਾਸਟ ਵੀਡੀਓ ਦੱਸਿਆ ਸੀ ਕਿ ਛੋਟਾ ਸ਼ੈੱਡ ਬਣਾਇਆ, ਫਿਰ ਹੁਣ ਮਾਸ਼ਾਅੱਲਾ ਬੜਾ ਸ਼ੈੱਡ ਬਣ ਗਿਆ। ਉਹ ਮੈਂ ਦੁਬਾਰਾ ਖੁਰਾਕ ਵੱਲ ਆਉਣਾ ਹੈਗਾ ਜੀ। ਤੇ ਬੱਕਰੀ ਦੀ ਖੁਰਾਕ ਜਿਹੜੀ ਆ ਸਭ ਤੋਂ ਸਸਤਾ ਤੇ ਆਸਾਨ ਕੰਮ, ਅਗਰ ਤੁਹਾਡੇ ਕੋਲ ਚਰਾਗਾ ਹੈਗੀ ਆ, ਕੁਦਰਤੀ ਤੌਰ ਤੇ ਜੜੀ ਬੂਟੀ ਅਵੇਲੇਬਲ ਆ, ਔਰ ਤੁਹਾਡੇ ਕੋਲ ਰਿਸੋਰਸ ਹੈਗੇ ਆ, ਤੁਸੀਂ ਉਹਨੂੰ ਚਰਾਓ। ਤੁਹਾਨੂੰ ਕੋਈ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ। ਥੋੜ੍ਹਾ ਬਹੁਤ ਉਹਨੂੰ ਮਿਨਰਲ ਵਿਟਾਮਿਨ ਦੇਵੋ, ਨਾਲ ਥੋੜ੍ਹਾ ਜਿਹਾ ਉਹਨੂੰ ਐਨਰਜੀ ਸੋਰਸ ਦੇਵੋ, ਤਾਂ ਪਾਲ ਲਓ, ਕੋਈ ਮਸਲਾ ਨਹੀਂ। ਅਗਰ ਤੁਹਾਡੇ ਕੋਲ ਚਰਾਗਾ ਨਹੀਂ ਹੈਗੀ, ਤੁਸੀਂ ਇਹਨੂੰ ਸ਼ੌਕ ਵੀ ਕਰਨਾ ਔਰ ਬਿਜ਼ਨਸ ਵੀ ਕਰਨਾ, ਫਿਰ ਤੁਸੀਂ ਉਹਦੇ ਕੋਲ ਇੱਕ ਬੈਲੈਂਸ ਖੁਰਾਕ ਦੇਵੋ। ਬੈਲੈਂਸ ਖੁਰਾਕ ਤੋਂ ਮੁਰਾਦ ਇਹ ਆ ਕਿ ਉਹਦੇ ਵਿੱਚ ਪ੍ਰੋਟੀਨ, ਐਨਰਜੀ, ਉਸ ਤੋਂ ਬਾਅਦ ਤੁਹਾਡਾ ਉਹਦੀ ਡਾਈਜੈਸਟੇਬਿਲਿਟੀ, ਤੁਹਾਡੇ ਮਿਨਰਲ, ਵਿਟਾਮਿਨ, ਨਮਕੀਆਤ, ਈਚ ਐਂਡ ਐਵਰੀਥਿੰਗ ਬੈਲੈਂਸ ਹੋਵੇ। ਉਹ ਬੈਲੈਂਸ ਕਰਨ ਵਾਸਤੇ ਅਗਰ ਅਸੀਂ ਸਿੰਪਲ ਇੱਕ ਚਾਰੇ ਨੂੰ ਕੰਸੀਡਰ ਕਰਦੇ ਹਾਂ, ਇੱਕ ਚਾਰਾ ਮਿਸਾਲ ਅਸੀਂ ਲੂਸਨ ਦੀ ਲੈ ਲੈਂਦੇ ਹਾਂ। ਲੂਸਨ ਬਹੁਤ ਅੱਛੀ ਚੀਜ਼ ਆ, ਬਹੁਤ ਅੱਛੀ ਚੀਜ਼ ਆ, ਲੇਕਿਨ ਉਹਦਾ ਰੇਟ ਇੰਨਾ ਉੱਪਰ ਚਲਾ ਗਿਆ ਕਿ ਲੋਕਾਂ ਦੀ ਪੋਕਟ ਇਜਾਜ਼ਤ ਨਹੀਂ ਦਿੰਦੀ ਹੈਗੀ। ਉਸ ਤੋਂ ਬਾਅਦ ਲੂਸਨ ਇੱਕ ਤੁਹਾਡਾ ਪ੍ਰੋਟੀਨ ਸੋਰਸ ਆ, ਪਲੱਸ ਉਹ 'ਚ ਫਾਈਬਰ ਆ, ਲੇਕਿਨ ਉਹਦੇ ਵਿੱਚ ਐਨਰਜੀ ਉਨੀ ਨਹੀਂ ਹੈਗੀ ਜਿੰਨੀ ਜਾਨਵਰ ਨੂੰ ਰਿਕਵਾਇਰਡ ਆ, ਪਲੱਸ ਉਹਦੇ ਵਿੱਚ ਮਿਨਰਲ ਵਿਟਾਮਿਨ ਪੂਰੇ ਨਹੀਂ ਹੈਗੇ। ਉਹਨੂੰ ਕਰਨ ਵਾਸਤੇ ਤੁਹਾਨੂੰ ਐਡੀਸ਼ਨਲ ਚੀਜ਼ ਦੇਣੀ ਪੈਣੀ।
ਤੇ ਜਦੋਂ ਤੁਸੀਂ ਰੇਟ ਦੀ ਕੈਲਕੂਲੇਸ਼ਨ ਕਰਨੀ ਉਹ ਰੇਟ ਬਹੁਤ ਉੱਪਰ ਚੱਲ ਜਾਣਾ। ਉਹਦੀ ਬਜਾਏ ਕਿ ਤੁਹਾਡੇ ਕੋਲ ਇੱਕ ਐਸੀ ਚੀਜ਼ ਸੁਰੈਰ ਸਾਹਿਬ ਅਵੇਲੇਬਲ ਹੋਵੇ ਕਿ ਜਿਹੜੀ ਹਰ ਸ਼ੈ ਆਲ ਇਨ ਵਨ ਹੋ ਜਾਵੇ ਤੇ ਤੁਹਾਨੂੰ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਣ, ਔਰ ਉਹਨੂੰ ਇੱਕ ਪੜ੍ਹੇ ਲਿਖੇ ਸਮਝਦਾਰ ਨਿਊਟ੍ਰੀਸ਼ਨਿਸਟ ਮਾਹਿਰ ਗ਼ਿਜ਼ਾਈਆਤ ਜਾਨਵਰਾਂ ਦੇ ਨੇ ਬਣਾਈ ਹੋਵੇ ਤੇ ਉਹ ਤੁਹਾਡੇ ਸਾਰੇ ਦੁੱਖ ਤੋੜ ਦਿੰਦੀ ਹੈਗੀ ਆ। ਤੁਹਾਨੂੰ ਰਿਜ਼ਲਟ ਵੀ ਨਜ਼ਰ ਆਉਂਦਾ, ਉਹ ਤੁਹਾਡੀ ਪਾਕਟ ਤੇ ਭਾਰੀ ਵੀ ਨਹੀਂ ਹੁੰਦੀ। ਬਸ ਇਹੀ ਚੀਜ਼ਾਂ ਨੂੰ ਜ਼ਿਹਨ 'ਚ ਰੱਖਦੇ ਹੋਏ ਕੰਮ ਸ਼ੁਰੂ ਹੋ ਗਿਆ। ਇੱਕ ਖੁਰਾਕ ਬਣਾਈ, ਦੂਸਰੀ ਬਣਾਈ, ਤਜਰਬਾਤ ਚੱਲਦੇ ਰਹੇ, ਰਿਜ਼ਲਟ ਆਉਂਦੇ ਰਹੇ। ਰਿਜ਼ਲਟ ਤੋਂ ਮੁਰਾਦ ਇਹ ਹੁੰਦੀ ਆ ਕਿ ਤੁਸੀਂ ਇੱਕ ਮਹੀਨੇ 2 ਮਹੀਨੇ 3 ਮਹੀਨੇ ਦਾ ਰਿਜ਼ਲਟ ਕੋਈ ਰਿਜ਼ਲਟ ਨਹੀਂ, ਤੁਸੀਂ ਪੂਰਾ ਸਾਈਕਲ ਦੇਖਣਾ। ਇੱਕ ਪੱਠ ਜਵਾਨ ਹੋਈ, ਉਹ ਬਾਅਦ 'ਚੋਂ ਉਹਨੇ ਕਨਸੀਵ ਕੀਤਾ, ਉਹ ਪ੍ਰੈਗਨੈਂਟ ਹੋਈ, ਉਸ ਤੋਂ ਬਾਅਦ ਉਹਨੇ ਬੱਚੇ ਦਿੱਤੇ, ਬੱਚਿਆਂ ਦਾ ਕਿੰਨਾ ਵਜ਼ਨ ਸੀ, ਬੱਚਿਆਂ ਦੀ ਸਿਹਤ ਕੈਸੀ ਸੀ, ਉਸ ਤੋਂ ਬਾਅਦ ਉਹ ਬੱਚੇ ਦੁਬਾਰਾ ਕਿੰਨੀ ਜਲਦੀ ਨਾਲ ਗਰੋ ਕਰਦੇ ਪਏ ਆ, ਕਿੰਨਾ ਵਜ਼ਨ ਹਾਸਲ ਕਰਦੇ ਪਏ ਆ, ਔਰ ਉਹ ਜਿਹੜੀ ਫੀਮੇਲ ਆ ਯਾਨੀ ਜਿਹੜੀ ਪੱਠ ਹੈਗੀ ਆ ਬੱਚਿਆਂ 'ਚੋਂ, ਉਹ ਕਿੰਨੇ ਅਰਸੇ 'ਚ ਕਨਸੀਵ ਕਰ ਰਹੀ ਆ, ਉਹ ਕਿੰਨੇ ਅਰਸੇ ਬਾਅਦ ਹੀਟ ਤੇ ਆ ਕੇ ਆਪਣੇ ਆਪ ਬੇਬੀ ਕਰ ਰਹੀ ਹੈ। ਅੱਲਾ ਦਾ ਮਿਹਰਬਾਨੀ, ਅੱਲਾ ਦਾ ਸ਼ੁਕਰ ਅਲਹਮਦੁਲਿਲਾ ਕਿ ਸਾਡੇ ਫਾਰਮ ਦੇ ਉੱਪਰ ਅਲਹਮਦੁਲਿਲਾ 2 ਸਾਲਾਂ 'ਚ ਪੱਠ ਜਵਾਨ ਹੋ ਕੇ ਉਹਨੇ ਬੇਬੀ ਦਿੱਤੀ। ਉਹਦਾ ਬੇਬੀ ਯਾਨੀ ਕਿ ਫੀਮੇਲ ਸੀ, ਉਹ ਵੀ ਜਵਾਨ ਹੋਈ, ਉਹਨੇ ਮਾਸ਼ਾਅੱਲਾ ਉਹਨੇ 2 ਵੀਕ ਪਹਿਲਾਂ 2 ਬੇਬੀ ਦਿੱਤੇ, ਯਾਨੀ ਕਿ ਸਾਡੇ ਕੋਲ ਪੂਰਾ ਸਾਈਕਲ ਆ ਗਿਆ ਇੱਕ। ਤੇ ਇਸ ਤਰ੍ਹਾਂ ਕਰਦੇ ਕਰਦੇ ਲਰਨਿੰਗ ਹੁੰਦੀ ਰਹੀ। ਤੇ ਜਦੋਂ ਦੁਬਾਰਾ ਵਾਪਸ ਫੀਡ ਵੱਲ ਜਾਣਾ ਹੈਗਾ ਜੀ, ਤੇ ਜਦੋਂ ਫੀਡ ਇੱਕ ਡਿਜ਼ਾਈਨ ਹੋ ਗਈ, ਉਹਨੂੰ ਅਸੀਂ ਨਾ ਸੁਰੈਆ ਸਾਹਿਬ ਤਕਰੀਬਨ ਕੋਈ 1.5 ਪੌਣੇ 2 ਸਾਲ ਆਪਣੇ ਫਾਰਮ ਤੇ ਹੀ ਵਰਤਿਆ। ਅਸੀਂ ਕਮਰਸ਼ੀਅਲ ਨਹੀਂ ਕੀਤਾ, ਤਸੱਲੀ ਕੀਤੀ। ਅਸੀਂ ਕਿਹਾ ਇਦਾਂ ਦਾ ਚੀਜ਼ ਨਾ ਬਣ ਜਾਵੇ ਕਿ ਲੋਕਾਂ ਦੀ ਮਤਲਬ ਕਿ ਨੈਗੇਟਿਵ ਰਿਸਪੌਂਸ ਨਾ ਆਵੇ, ਤਸੱਲੀ ਕਰ ਲਓ, ਕਿਉਂਕਿ ਸਾਡਾ ਮੇਨ ਕੰਮ ਤਾਂ ਚੱਲ ਰਿਹਾ ਸੀ, ਉਹ ਬੜੇ ਜਾਨਵਰਾਂ ਦਾ ਦੁੱਧ ਗੋਸ਼ਤ ਦਾ ਵੰਡਾ ਚੱਲ ਰਿਹਾ ਸੀ। ਖੈਰ ਅਲਟੀਮੇਟਲੀ ਉਹ 1.5 ਮਹੀਨੇ ਤੋਂ ਅਸੀਂ ਤਕਰੀਬਨ ਕੋਈ 1.5 ਸਾਲ ਤੋਂ ਬਾਅਦ ਅਸੀਂ ਉਹਨੂੰ ਕਮਰਸ਼ੀਅਲ ਕਰਨਾ ਸ਼ੁਰੂ ਕੀਤਾ। ਤੇ ਮਾਸ਼ਾਅੱਲਾ ਹੁਣ ਐਕਸੀਲੈਂਟ ਰਿਜ਼ਲਟ ਹੈਗਾ ਜੀ। ਆਪਣੇ ਫਾਰਮ ਦੇ ਉੱਪਰ ਜਾ ਕੇ ਬੜੀ ਖੁਸ਼ੀ ਹੁੰਦੀ ਆ, ਜਾਨਵਰਾਂ ਦੀ ਸਿਹਤ ਦੇਖ ਕੇ ਬੜਾ ਮਜ਼ਾ ਆਉਂਦਾ। ਔਰ ਕਹਾਵਤ ਆ ਜੀ ਇਹ ਕਿ ਇੰਗਲਿਸ਼ 'ਚ ਕਹਿੰਦੇ ਹੈਗੇ ਆ ਕਿ ਕਾਸਟ ਇਫੈਕਟਿਵ ਤੇ ਰਿਜ਼ਲਟ ਓਰੀਐਂਟਡ। ਪੰਜਾਬੀ 'ਚ ਮੈਂ ਕਹੂੰਗਾ ਜੀ ਕਿ ਜੇਬ ਤੇ ਭਾਰੀ ਨਾ ਹੋਵੇ ਤੇ ਉਹਦਾ ਰਿਜ਼ਲਟ ਬਿਹਤਰੀਨ ਆਵੇ। ਵਾਹ ਵਾਹ ਵਾਹ, ਠੀਕ ਹੈ ਨਾ ਜੀ। ਤੇ ਉਹ ਚੀਜ਼ ਅਸੀਂ ਮਤਲਬ ਕਿ ਅਲਹਮਦੁਲਿਲਾ ਡਿਜ਼ਾਈਨ ਕਰ ਲਿਆ ਸਾਰਾ। ਤੁਹਾਨੂੰ ਯਾਦ ਹੋਣਾ ਜੀ, ਅਸੀਂ ਮੁਦੱਸਰ ਸਾਹਿਬ ਦੇ ਚਾਗੀ ਗੋਟ ਫਾਰਮ ਦੇ ਉੱਤੇ ਇੱਕ ਬੱਕਰਾ ਦਿਖਾਇਆ ਸੀਗਾ। ਉਹ ਬੱਕਰਾ 8 ਮਹੀਨੇ ਉਹਦੀ ਉਮਰ ਸੀ। ਨਹੀਂ ਮੈਂ ਤੁਹਾਨੂੰ ਦੱਸਦਾ, ਉਹ 11 ਮਹੀਨੇ ਉਮਰ ਸੀ ਉਸ ਵੇਲੇ, 11 ਮਹੀਨੇ ਤਕਰੀਬਨ 11 ਮਹੀਨੇ ਸੀ। ਹੁਣ ਉਹ ਹੋ ਚੁੱਕਿਆ ਵਾ ਤਕਰੀਬਨ ਕੋਈ 13 12.5 13 ਮਹੀਨੇ ਦਾ। ਹਾਂਜੀ। ਤੇ ਉਹਦਾ ਵਜ਼ਨ ਸੀਗਾ 56 ਕਿਲੋ। ਉਦੋਂ 56 ਸੀ, ਹੁਣ ਮਾਸ਼ਾਅੱਲਾ 60 ਤੋਂ ਲੈ ਕੇ 62 ਦੇ ਦਰਮਿਆਨ ਆ ਜੀ। ਹਾਂਜੀ, ਸਿਰਫ ਕੋਈ ਪੱਠਾ ਨਹੀਂ ਖਾਦਾ, ਕੋਈ ਸ਼ੈ ਨਹੀਂ ਖਾਦੀ ਉਸ ਖੁਰਾਕ ਤੇ। ਉਹ ਬੱਕਰਾ ਜਿਹਦਾ ਵਜ਼ਨ ਇਸ ਟਾਈਮ ਤੁਸੀਂ ਦੱਸ ਰਹੇ, ਕਿੰਨਾ ਦੱਸ ਰਹੇ? ਤਕਰੀਬਨ ਓਨੈਸਟਲੀ ਸਪੀਕਿੰਗ 1-2 ਵੀਕ ਹੋ ਗਏ ਵਜ਼ਨ ਨਹੀਂ ਕੀਤਾ, ਲੇਕਿਨ ਮੈਂ ਆਮ ਸ਼ੋਰ ਕਿ ਉਹ 60 ਤੋਂ ਲੈ ਕੇ 62 ਦੇ ਦਰਮਿਆਨ ਤੇ ਰਹੇਗਾ। ਤੇ ਉਹ ਇਸ ਟਾਈਮ ਖੁਰਾਕ ਕਿੰਨੀ ਖਾ ਰਿਹਾ? ਅਸਲ 'ਚ ਗੱਲ ਪੁੱਛਣਾ ਮੈਂ ਇਹ ਚਾਹ ਰਿਹਾ ਸੀਗਾ ਵੀ ਬੱਕਰੀ ਨੂੰ ਤੁਸੀਂ ਆਪਾਂ ਤਾਂ ਦੱਸਣ 'ਚ ਦੱਸ ਦਿੰਦੇ ਨੇ ਵੀ ਅੱਧਾ ਕਿਲੋ ਸਵੇਰੇ, ਅੱਧਾ ਕਿਲੋ ਸ਼ਾਮ। ਬੰਦਿਆਂ ਦੇ ਬਾਈ ਟਾਈਮ ਜੇਨ ਚਾਹੁੰਦਾ ਵੀ ਯਾਰ ਜਦੋਂ ਬੱਕਰੀ ਵੱਡੀ ਹੁੰਦੀ ਹੈ ਤੇ ਖੁਰਾਕ ਵੱਧਦੀ ਨਹੀਂ, ਉਹ ਥੋੜਾ ਜਿਹਾ ਦੱਸੋ। ਹਾਂਜੀ ਮੈਂ ਤਾਂ ਐਕਸਪਲੇਨ ਕਰ ਦਿੰਦਾ ਜੀ ਕਿ 2 ਚੀਜ਼ਾਂ ਨੇ। ਤੁਸੀਂ ਪਹਿਲਾਂ ਪੁੱਛਿਆ ਬੱਕਰੇ ਬਾਰੇ, ਠੀਕ ਹੈ। ਉਹ ਜਿਹੜਾ ਬੱਕਰਾ ਵਾ ਨਾ ਉਹ ਸਾਡੀ ਇਸ ਖੁਰਾਕ ਤੇ ਨਹੀਂਗਾ, ਇਹ ਹੈਗਾ ਵਾ TMR, ਟੋਟਲ ਮਿਕਸ ਰਾਸ਼ਨ। ਇਹ ਟੋਟਲ ਡਿਜ਼ਾਈਨ ਹੋਇਆ ਸਿਰਫ ਬੱਕਰੀ ਵਾਸਤੇ। ਅੱਛਾ, ਬੱਕਰੀ ਵਾਸਤੇ, ਇਹ ਸਿਰਫ ਬੱਕਰੀ ਵਾਸਤੇ ਆ। ਠੀਕ ਹੈ ਜੀ। ਜਦੋਂ ਇੱਕ ਪੱਠ ਨੇ ਬੱਕਰੀ ਬਣ ਜਾਣਾ ਨਾ ਜੀ, ਉਹਨੇ ਫਿਰ ਲਾਈਫ ਟਾਈਮ ਇਹੀ ਖਾਣੀ ਹੈ। ਔਰ ਇਹਦਾ ਰੇਟ ਹੈਗਾ ਵਾ ਸਿਰਫ 85 ਰੁਪਏ ਕਿਲੋ। ਅੱਛਾ, 85 ਰੁਪਏ ਕਿਲੋ। ਅੱਛਾ, ਦੂਸਰੀ ਚੀਜ਼ ਜਿਹੜਾ ਉਹ ਬੱਕਰਾ ਤੁਸੀਂ ਦੇਖਿਆ ਸੀ, ਉਹ ਖਾ ਰਿਹਾ ਵਾ ਕਿਡ ਸਟਾਰਟਰ। ਅੱਛਾ, ਹਾਂਜੀ ਹਜੇ ਤੱਕ ਉਹਨੇ ਕਿਡ ਸਟਾਰਟਰ ਉਦੋਂ ਤੱਕ ਖਾਣਾ ਜਿੰਨੀ ਤੱਕ ਉਹਨੇ ਦੋਂਦਾ ਨਹੀਂ ਹੋ ਜਾਣਾ। ਜਦੋਂ ਦੋਂਦਾ ਉਹਨੇ ਹੋ ਜਾਣਾ, ਉਹਦੇ ਬਾਡੀ ਸਕੋਰ ਪੂਰਾ ਹੋ ਜਾਣਾ, ਉਹਦਾ ਕੱਦ ਤੇ ਲੰਬਾਈ ਜਿਹੜੀ ਹੈਗੀ ਆ ਉਹ ਵਧਣਾ ਤਕਰੀਬਨ ਬੰਦ ਹੋ ਜਾਣੀ। ਤੇ ਫਿਰ ਅਸੀਂ ਉਹਨੂੰ ਸ਼ਿਫਟ ਕਰ ਦੇਣਾ ਆਪਣੇ ਇੱਕ 34 ਨੰਬਰ ਖੁਰਾਕ ਆ ਜਿਹੜੀ TMR ਆ, ਉਹ ਥੋੜੀ ਸਸਤੀ ਆ ਉੱਤੇ। ਜਿਹੜਾ ਸਾਡਾ ਕਿਡ ਸਟਾਰਟਰ ਆ ਉਹ ਹੈਗਾ ਵਾ 4200 ਰੁਪਏ ਕਿਲੋ, 4200 ਰੁਪਏ ਮਣ। ਅੱਛਾ, 105 ਰੁਪਏ ਕਿਲੋ। ਠੀਕ ਹੈ ਨਾ, ਕਿਉਂਕਿ ਉਹਦੇ ਵਿੱਚ ਪ੍ਰੋਟੀਨ ਹੁੰਦੀ ਆ 18.5। ਠੀਕ ਹੈ, CP ਜਿਹਨੂੰ ਕਹਿੰਦੇ ਆ ਨਾ, ਉਹ 'ਚ ਨਿੱਕੇ ਉਹ ਸੀਰੀਅਲ ਤੇ ਪ੍ਰੋਟੀਨ ਬੇਸ ਚੀਜ਼ ਹੈਗੀ ਆ। ਅੱਛਾ, ਤੇ ਜਦੋਂ ਉਹਨੇ ਮਤਲਬ ਕਿ ਦੋਂਦਾ ਹੋ ਜਾਣਾ, ਫਿਰ ਉਹਨੇ 34 ਨੰਬਰ ਤੇ ਆ ਜਾਣਾ, ਉਹ ਹੈਗਾ ਸਾਡਾ ਸਿਰਫ 85 ਰੁਪਏ ਕਿਲੋ, ਤਾਂ ਕਿ ਤੁਹਾਡੀ ਪਾਕਟ ਤੇ ਭਾਰੀ ਨਹੀਂ ਰਹੇਗਾ ਉਹ। ਅੱਛਾ, ਇਹ ਤੇ ਸਮਝ ਆ ਗਈ। ਹੁਣ ਦੱਸੋ ਕਿ ਖਾਣ ਦਾ ਉਹਨਾਂ ਦਾ ਵੀ ਕਿਹੜੇ ਟਾਈਮ 'ਚ ਕਿੰਨਾ ਖਾਣਾ? ਯੈਸ ਸਾਇੰਸ ਦੇ ਮੁਤਾਬਿਕ ਨਾ ਜੀ ਜਿਹੜਾ ਬੱਕਰੀ ਹੈਗੀ ਆ, ਛੋਟਾ ਰਿਊਮਨ ਜਿਹਨੂੰ ਕਹਿੰਦੇ ਆ ਨਾ, ਇਹਨੇ ਆਪਣੇ ਬਾਡੀ ਵਜ਼ਨ ਦਾ, ਜਿੰਦਾ ਵਜ਼ਨ ਦਾ 3% ਖਾਣਾ। ਸਾਡੀ ਵਰਕਿੰਗ 3.5% ਦੀ ਆ। ਉਹ 0.5% ਕਿਉਂ ਵਧੀ ਆ? ਇਸ ਵਾਸਤੇ ਕਿ ਇਹਦੇ ਵਿੱਚ ਮੋਇਸਚਰ ਹੁੰਦਾ, 8 ਤੋਂ 10% ਮੋਇਸਚਰ ਹੁੰਦਾ।
ਔਰ ਗੱਲ ਜਿਹੜੀ 3% ਆ ਉਹ ਪਿਓਰ ਡਰਾਈ ਮੈਟਰ ਮਤਲਬ ਟੋਟਲ ਖੁਸ਼ਕ ਰਾਸ਼ਨ ਹੋਵੇ, ਉਹ 'ਚ ਪਾਣੀ ਨਾ ਹੋਵੇ, ਮੋਇਸਚਰ ਨਾ ਹੋਵੇ। ਤੇ ਲਿਹਾਜ਼ਾ ਸਾਡੇ ਤਜਰਬੇ ਦੇ ਮੁਤਾਬਿਕ 3.5% ਇੱਕ ਫਾਈਨਲ ਫਿਗਰ ਆ। 3.5% ਆਪਣੇ ਬਾਡੀ ਵਜ਼ਨ ਦਾ ਉਹਨੇ ਖਾਣਾ ਵਾ। ਹੁਣ ਫਸਾਲ ਦੇ ਤੌਰ ਤੇ ਅਗਰ 30 ਕਿਲੋ ਦੀ ਬੱਕਰੀ ਆ, 30 ਕਿਲੋ ਹਾਂਜੀ, ਉਹਦਾ ਜ਼ਿੰਦਾ ਵਜ਼ਨ 30 ਕਿਲੋ ਆ, ਉਹਦਾ 3.5% ਬਣਦਾ ਵਾ 1 ਕਿਲੋ ਤੇ 50 ਗ੍ਰਾਮ। 1 ਕਿਲੋ 50 ਗ੍ਰਾਮ। ਅਗਰ ਅਸੀਂ 50 ਗ੍ਰਾਮ ਨੂੰ ਇਗਨੋਰ ਕਰ ਦਿਓ, ਇੰਨਾ ਕੁ ਬਣਦਾ ਸਾਰਾ। ਤੇ ਉਹਦੀ ਖੁਰਾਕ 24 ਘੰਟਿਆਂ 'ਚ 1 ਕਿਲੋ ਆ। 30 ਕਿਲੋ ਦੀ ਬੱਕਰੀ ਦਾ ਜਾਂ ਬੱਕਰਾ ਹੋਵੇ। ਹਾਂ 30 ਕਿਲੋ ਦੀ ਬੱਕਰੀ, ਜਿਹੜੀ ਮੈਂ ਅੱਗੇ ਗੱਲ ਕੀਤੀ ਨਾ ਵੀ ਅੱਧਾ ਕਿਲੋ ਸਵੇਰੇ ਅੱਧਾ ਕਿਲੋ ਸ਼ਾਮ, ਹਾਂਜੀ, ਉਹ ਗੱਲ ਫਿੱਟ ਆ ਗਈ। 30 ਕਿਲੋ ਦੀ ਬੱਕਰੀ, 30 ਕਿਲੋ ਦੀ ਬੱਕਰੀ ਹੋਵੇ ਤੇ ਅੱਧਾ ਕਿਲੋ ਸਵੇਰ, ਅੱਧਾ ਕਿਲੋ ਸ਼ਾਮ, 24 ਘੰਟੇ 'ਚ 1 ਕਿਲੋ ਹੋ ਗਿਆ। ਬਾਕੀ ਉਹਨੇ ਪਾਣੀ ਪੀਣਾ ਵਾ ਤੇ ਉਹਨੇ ਆਪਣਾ ਢਿੱਡ ਭਰ ਲੈਣਾ। ਠੀਕ ਹੋ ਗਿਆ ਜੀ। ਹੁਣ ਇਸੇ ਤਰ੍ਹਾਂ ਬੱਕਰੀ ਹੋ ਗਈ 60 ਕਿਲੋ ਦੀ, ਹਾਂਜੀ, ਤੇ ਉਹਦਾ ਇਹੀ ਰੇਸ਼ੋ ਦੇ ਨਾਲ ਉਹਨੂੰ 2 ਕਿਲੋ ਚਾਹੀਦੀ ਹੈ 24 ਘੰਟਿਆਂ 'ਚ। 1 ਕਿਲੋ ਸਵੇਰ, 1 ਕਿਲੋ ਸ਼ਾਮ। ਅਗਰ 50 ਕਿਲੋ ਦੀ ਆ ਤੇ ਇਸੀ ਰੇਸ਼ੋ ਦੇ ਨਾਲ ਉਹਦੀ ਘਟ ਜਾਣੀ ਖੁਰਾਕ। ਹੁਣ ਇਹਨੂੰ ਕੈਲਕੂਲੇਟ ਕਿੱਦਾਂ ਕੀਤਾ ਜਾਵੇ, ਇਹਨੂੰ ਵੈਰੀਫਾਈ ਕਿੱਦਾਂ ਕੀਤਾ? ਇਹ ਤਾਂ ਪਹਿਲਾਂ ਸਾਇੰਸ ਨੇ ਕਹਿ ਦਿੱਤਾ ਨਾ, ਹੁਣ ਅਸੀਂ ਵੈਰੀਫਾਈ ਕਿੱਦਾਂ ਕਰਦੇ? ਠੀਕ ਹੈ। ਵੈਰੀਫਾਈ ਕਰਨ ਦਾ ਤਰੀਕਾ ਸੁਰਿਆ ਸਾਹਿਬ ਇਸ ਤਰ੍ਹਾਂ ਵਾ ਕਿ ਸਾਡੇ ਫਾਰਮ ਦੇ ਉੱਪਰ ਹਰ ਮਹੀਨੇ ਦੀ ਰਕਮ ਨੂੰ ਵਜ਼ਨ ਹੋਣਾ। ਠੀਕ ਹੈ। ਸਾਰੇ ਜਾਨਵਰਾਂ ਦਾ। ਹਾਂ, ਉਹ ਵਜ਼ਨ ਕੱਢ ਲੈਣਾ। ਪਿਛਲੇ ਮਹੀਨੇ ਦਾ ਵਜ਼ਨ ਵੀ ਹੋਣਾ। ਉਹਦਾ ਫਰਕ ਕੱਢ ਕੇ ਪਤਾ ਚੱਲ ਜਾਣਾ ਕਿੰਨਾ ਇਜ਼ਾਫਾ ਹੋਇਆ। ਠੀਕ ਹੈ ਜੀ। ਪਲੱਸ ਪੂਰੇ ਮਹੀਨੇ 'ਚ ਖੁਰਾਕ ਕਿੰਨੀ ਖਾਧੀ ਆ, ਕਿੰਨੇ ਬੋਰੇ ਖਾਧੇ ਆ, ਕਿਹੜੇ ਕਿਹੜੇ ਖਾਧੇ ਆ, ਉਹ ਵੀ ਕੱਢ ਲੈਣੇ। ਜਦੋਂ ਅਸੀਂ ਉਹਦੇ ਵਜ਼ਨ ਦੇ ਨਾਲ ਤੇ ਖੁਰਾਕ ਦੇ ਵਜ਼ਨ ਦੇ ਨਾਲ ਤਨਾਸਬ ਕੱਢਣਾ ਤੇ ਉਹ ਯਕੀਨ ਕਰੋ 3.5% ਹੀ ਆਉਂਦਾ। ਅੱਛਾ, ਵਾਹ ਵਾਹ ਵਾਹ, ਸਮਝ ਗਏ ਨਾ ਜੀ ਗੱਲ? ਦੇਖੋ ਸਾਡੇ ਤਾਂ ਟੇਵੇ ਤੇ ਪਰ ਜਿਹੜਾ ਉਹ ਪੜ੍ਹਿਆ ਲਿਖਿਆ ਬੰਦਾ ਜਦੋਂ ਗੱਲ ਕਰਦਾ ਫਿਰ ਉਹ ਨਾਪ ਤੋਲ ਕੇ ਕਰਦਾ। ਤੇ ਮੁਦੱਸਰ ਸਾਹਿਬ ਦਾ ਤੁਹਾਨੂੰ ਪਤਾ ਕਿ ਮਾਸ਼ਾਅੱਲਾ ਤਾਲੀਮ ਯਾਫਤਾ ਬੰਦੇ ਆ ਤੇ ਹਰ ਸ਼ੈ ਨੂੰ ਇਹਨਾਂ ਨੇ ਨਾਪ ਤੋਲ ਕੇ ਤਿਆਰ ਕੀਤਾ। ਤੇ ਇਹ ਖੁਰਾਕ ਦੇ ਉੱਤੇ ਆਪਾਂ ਹੁਣ ਗੱਲ ਬਰੀਕੀ 'ਚ ਕਰ ਲਈ। ਹਾਂਜੀ, ਜੇ ਕੋਈ ਰਹਿ ਗਈ ਉਹ ਵੀ ਕਰ ਦਿਓ, ਕਿਉਂਕਿ ਸਾਡੇ ਦੇਖਣ ਵਾਲਿਆਂ ਨੇ ਕਿਹਾ ਸੀਗਾ ਵੀ ਯਾਰ ਤੁਸੀਂ ਖੁਰਾਕ ਤੇ ਬਰੀਕੀ 'ਚ ਗੱਲ ਨਹੀਂ ਕੀਤੀ। ਹਾਂਜੀ, ਮੈਂ 2-3 ਚੀਜ਼ਾਂ ਇਹਦੇ ਚ ਨਾ ਸਭ ਇੱਕ ਗੱਲ ਹੋਰ ਵੀ ਹਜੇ ਰਹਿੰਦੀ ਹੈ ਨਾ ਜੀ ਜੀ। ਇਹ ਤੁਸੀਂ ਜਿਹੜਾ ਬੱਕਰੀਆਂ ਦਾ ਸਿਰਫ ਤੁਸੀਂ ਟੋਟਲ ਆਪਣੇ ਫੜਾਂ ਤੇ ਹੀ ਲਾਉਂਦੇ ਜੀ, ਇਹਦਾ ਕੋਈ ਦੁੱਧ ਦਾ ਹਿਸਾਬ ਵੀ ਹੈ? ਹਾਂ, ਮੈਂ ਉਹ ਵੀ ਦੱਸ ਦਿੰਦਾ ਜੀ। ਹਾਂਜੀ, ਉਹ ਵੀ ਦੱਸ। ਚਾਚਾ ਬੂਟੇ ਨੇ ਦੁੱਧ ਦਾ ਵੀ ਪੁੱਛ ਲਿਆ। ਹਾਂਜੀ, ਦੱਸ ਇਹ ਗੱਲ ਸਾਡੇ ਦਿਮਾਗ 'ਚ ਨਹੀਂ ਸੀ। ਹਾਂਜੀ, ਦੇਖੋ ਜਿਹੜਾ ਦੁੱਧ ਆ ਨਾ ਜੀ, ਹਾਂਜੀ ਉਹ ਡਿਪੈਂਡ ਕਰਨਾ ਵਾ ਤੁਹਾਡੀ ਨਸਲ ਦੇ ਉੱਪਰ। ਹਾਂਜੀ ਇੱਕ ਸਾਹੀਵਾਲ ਦੀ ਨਸਲ ਆ, ਇੱਕ ਫਰੀਜ਼ਨ ਆ, ਗਾਂ ਦੀ ਮਿਸਾਲ ਦਿੰਦਾ। ਹਾਂਜੀ ਹਾਂਜੀ ਉਹਨਾਂ ਨੇ ਆਪਣੀ ਜਿਸਮਾਨੀ ਸਾਖਤ ਔਰ ਨਸਲ ਦੇ ਮੁਤਾਬਿਕ ਦੁੱਧ ਦੇਣਾ। ਹਾਂਜੀ ਇਸੇ ਤਰ੍ਹਾਂ ਬੱਕਰੀ ਵਿੱਚ ਹਾਂਜੀ ਇੱਕ ਟੈਡੀ ਬੱਕਰੀ ਆ, ਇੱਕ ਮੱਖੀ ਚੀਨੀ ਆ, ਇੱਕ ਫਲਾਮ ਆ, ਇੱਕ ਫਨਕਾਨ ਆ, ਉਹ ਹਰ ਦਾ ਇੱਕ ਨਸਲ ਨੇ ਆਪਣਾ ਨਸਲ ਦੇ ਮੁਤਾਬਿਕ ਦੁੱਧ ਦੇਣਾ। ਉਹਨੂੰ ਦੁੱਧ ਦੇਣਾ ਹੈ। ਮੈਂ ਉਹਨੂੰ ਆਸਾਨ ਅਲਫਾਜ਼ 'ਚ ਇੱਦਾਂ ਕਹਿ ਦੂੰਗਾ ਕਿ ਅੱਲਾਹ ਤਾਲਾ ਨੇ ਜਿਹੜਾ ਉਹਦੇ ਜਿਸਮ ਦੇ ਵਿੱਚ ਮਸ਼ੀਨ ਫਿੱਟ ਕੀਤੀ ਆ ਨਾ, ਉਹਦੀ ਜਿਹੜੀ ਕੈਪੈਸਿਟੀ ਰੱਖੀ ਉਹਨੇ ਮੁਤਾਬਕ ਦੁੱਧ ਦੇਣਾ। ਹਾਂਜੀ ਹੁਣ ਤੁਸੀਂ ਜਦੋਂ ਇੱਕ 13.5 ਸੀਪੀ ਵਾਲੀ ਚੀਜ਼ ਦੇਣੀ ਆ, 13.5 ਪਲਟੀਨ ਵਾਲੀ, ਉਹਦੇ ਨਾਲ ਤੁਹਾਡੇ ਕੋਲ ਇਹ ਤੋਂ ਪਹਿਲਾਂ ਮੈਂ ਗੱਲ ਥੋੜੀ ਜਿਹੀ ਐਕਸਪਲੇਨ ਕਰਦਾ ਨਾ ਕਿ ਜਦੋਂ ਜਾਨਵਰ ਨੇ ਇੱਕ ਜਾਨਵਰ ਨੂੰ ਨਾ ਬੱਕਰੀ ਨੂੰ 3 ਜਗ੍ਹਾ ਤੇ એનર્ਜੀ ਚਾਹੀਦੀ ਆ। ਪਹਿਲੀ એનર્ਜੀ ਆਪਣੇ ਜ਼ਿੰਦਾ ਰਹਿਣ ਵਾਸਤੇ, ਦੂਜੀ એનર્ਜੀ ਆਪਣੇ ਪੇਟ 'ਚ ਬੱਚਾ ਪਾਲਣ ਵਾਸਤੇ, ਤੀਸਰੀ એનર્ਜੀ ਦੁੱਧ ਦੇਣ ਵਾਸਤੇ। ਅਗਰ ਤੁਸੀਂ ਉਹਨੂੰ એનર્ਜੀ ਥੋੜੀ ਦੋਗੇ, ਉਹਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਲੀ એનર્ਜੀ ਇਸਤੇਮਾਲ ਕਰਨੀ ਹੈ। ਹੁਣ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਉਹ ਅੱਲਾ ਦਾ ਨਿਜ਼ਾਮ ਆ। ਦੂਜੇ ਨੰਬਰ ਤੇ ਉਹਨੇ એનર્ਜੀ ਦੇ ਦੇਣੀ ਆਪਣੇ ਪੇਟ 'ਚ ਪਲਣੇ ਵਾਲੇ ਬੱਚੇ ਨੂੰ। ਫਿਰ ਜਿਹੜੀ ਤੀਸਰੇ ਨੰਬਰ ਤੇ ਦੁੱਧ ਵਾਸਤੇ ਜਿਹੜੀ એનર્ਜੀ ਅਗਰ ਬਚੂਗੀ ਤੇ ਉਹਨੇ ਦੁੱਧ ਦੇਣਾ, ਅਦਰਵਾਈਜ਼ ਉਹਨੇ ਦੁੱਧ ਘਟਾ ਦੇਣਾ। ਵਾਹ 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 ਵਾਹ, ਸਮਝ ਗਏ ਨਾ ਜੀ? ਕੀ ਬਾਤ। ਅੱਛਾ, ਇਸੇ ਤਰ੍ਹਾਂ ਫਿਰ ਤੁਸੀਂ એનર્ਜੀ ਉਹਦੀ ਪੂਰੀ ਰੱਖਣੀ ਆ। ਹੁਣ ਸਾਡਾ ਤਜਰਬਾ ਕੀ ਹੋਇਆ ਅਲਹਮਦੁਲਿਲਾ, ਇਹ ਹੁਣ ਜਿਹੜਾ ਸਾਨੂੰ ਨਹੀਂ ਕਿ ਸਮਝ ਆਇਆ, ਕਿਉਂਕਿ ਅਸੀਂ ਟੀਆਂ ਮਾਰ ਦੇ ਰਹੇ ਹਾਂ ਟੋਟਲ ਮਿਕਸ ਰਾਸ਼ਨ, ਉਹਦੇ ਹਰ ਲੁਕਮੇ ਦੇ ਵਿੱਚ ਇੱਕ ਬੈਲੈਂਸ ਚੀਜ਼ ਜਾ ਰਹੀ ਆ, ਹਰ ਲੁਕਮੇ ਵਿੱਚ, ਸਵੇਰ ਵੀ ਸ਼ਾਮ ਵੀ। ਹੁਣ ਉਸੇ ਟੀਆਂ ਮਾਰ ਦੇ ਉੱਪਰ ਸਾਡੇ ਕੋਲ 1 ਕਿਲੋ ਦੁੱਧ ਵਾਲੀ ਬੱਕਰੀ ਵੀ ਆ, ਉਸੇ ਖੁਰਾਕ ਦੇ ਉੱਪਰ ਸੁਰਿਆ ਸਾਹਿਬ 1.5 ਕਿਲੋ ਵੀ ਦਿੰਦੀ ਆ, ਤੇ ਉਸੇ ਖੁਰਾਕ ਦੇ ਉੱਪਰ 3.5-4 ਕਿਲੋ ਵੀ ਦਿੰਦੀ ਆ। ਜ਼ਿਆਦਾ ਨਹੀਂ, ਇੱਕ ਦੀ ਬੱਕਰੀ ਆ। ਮੈਜੋਰਿਟੀ ਜਿਹੜੀ ਹੈਗੀ ਆ 1 ਤੋਂ 1.5, 1.5, 2 ਸ਼ਬਾਜ਼ ਇੰਨੀ ਕਿ 1.5 ਦੇ ਕਰੀਬ ਤੁਸੀਂ ਕਹ ਲਓ ਐਵਰੇਜ ਪੂਰੇ ਸ਼ਹਿਰ ਦੀ ਜਿਹੜੀ ਆਉਂਦੀ, ਇੰਨਾ ਦੁੱਧ ਦਿੰਦੀ ਆ। ਔਰ ਖਾਂਦੀਆਂ ਸਾਰੀਆਂ 32 ਨੰਬਰ ਸਾਡਾ ਆਹ ਟੀਆ ਮਾਰ ਹੈਗਾ। ਇਹਦਾ ਫਿਰ ਤੁਸੀਂ ਕੋਈ ਇਹ ਬਹੁਤ ਚੰਗੀ ਗੱਲ ਆ, ਤੁਸੀਂ ਕੋਈ ਦਾਵਾ ਨਹੀਂ ਕਰ ਰਹੇ ਤੇ ਬੱਕਰੀ ਦੇ ਨਸਲ ਤੇ ਵੀ ਇਹ ਦੇਖਣਾ ਵੀ ਦੁੱਧ ਉਹਦੇ ਕੋਲ ਹੈ ਕਿੰਨਾ, ਉਹਦੀ ਮਾਂ ਕਿੰਨਾ ਦਿੰਦੀ ਸੀ, ਉਹਦੀ ਨਾਨੀ ਕਿੰਨਾ ਦਿੰਦੀ ਸੀ, ਉਹਦੀ ਦਾਦੀ ਕਿੰਨਾ ਦਿੰਦੀ ਸੀ। ਹਾਂ, ਵੀ ਕੱਲੀ ਖੁਰਾਕ ਨਹੀਂ। ਹਾਂ, ਉਹ ਫਿਰ ਨਸਲ ਵੱਧਦੀ ਆ ਨਾ ਜੀ। ਅੱਛਾ, ਫੜਾਂ ਨੂੰ ਤੁਸੀਂ ਛੱਡ ਕੇ ਚੰਗਾਉਂਦੇ ਜੀ? ਨਹੀਂ ਜੀ, ਫਲਾਂ ਨੂੰ ਅਸੀਂ ਇੱਦਾਂ ਕਰਦੇ ਹਾਂ ਜੀ ਕਿ 48 ਘੰਟੇ ਫਲ ਬੱਕਰੀ ਦੇ ਕੋਲ ਰਹਿੰਦੇ ਆ ਜੀ। 48 ਘੰਟੇ ਬਾਅਦ ਅਗਰ ਤਾਂ ਫਲ ਥੋੜੇ ਹੋਣ, ਜਗ੍ਹਾ ਹੈਗੀ ਆ ਤੇ ਮਾਂ ਦੇ ਕੋਲ ਹੀ ਰਹਿਣਗੇ। ਅਗਰ ਜਗ੍ਹਾ ਤੰਗ ਪੈ ਗਈ ਆ, ਸਰਦੀ ਵਿੱਚ ਕਾਫੀ ਮਸਲਾ ਸੀਗਾ,
ਤੇ ਅਸੀਂ ਫਲਾਂ ਨੂੰ ਫੀਡਰ ਨਾਲ ਪਿਲਾਉਂਦੇ। ਇਹਦੇ ਤੇ ਜਿਹੜਾ ਫਾੜਾ ਬੱਕਰੀ ਦਾ ਉਹਨੂੰ ਤੁਸੀਂ ਬੱਕਰੀ ਦੇ ਥੱਲੇ ਛੱਡ ਕੇ ਚੰਗਾਉਂਦੇ ਆ ਜਾਂ ਅਲੱਗਾ ਦੁੱਧ ਪਿਆਉਂਦੇ ਆ? ਜੇ ਅਲੱਗਾ ਪਿਆਉਂਦੇ ਆ ਤੇ ਕਿੰਨੇ ਮਹੀਨੇ ਪਿਆਉਂਦੇ ਜੇ? ਜਿਹੜਾ ਦੁੱਧ ਫਾਲਤੂ ਬੱਕਰੀ ਦਾ ਫਿਰ ਉਹ ਬੱਚੇ ਤੇ ਜਾਂਦਾ ਨਾ ਜੀ ਸਾਨੂੰ, ਹਾਂਜੀ ਉਹਦਾ ਕੀ ਹਿਸਾਬ ਹੈ? ਮੈਂ ਤੁਹਾਨੂੰ ਦੱਸਦਾ। ਪਹਿਲੀ ਗੱਲ ਇਹ ਹੈ ਜੀ ਕਿ ਜਦੋਂ ਬੱਕਰੀ ਦੇ ਫਲ ਦੇ ਦਿੱਤਾ ਨਾ, ਹਾਂਜੀ ਉਹਦੇ ਵਾਸਤੇ ਜਿਹੜਾ ਉਹਦਾ ਬੋਲੀ ਹੈਗੀ ਆ, ਹਾਂਜੀ ਉਹਦੇ ਵਾਸਤੇ ਆਬੇ ਹਯਾਤ ਆ। ਆਪੇ ਹਜ਼ਾਰ ਸੁਭਾਨ ਉਹਨੇ ਉਹਦੇ ਅੰਦਰ ਨਾ ਜੀ ਸਰੋਇਆ ਸਾਹਿਬ ਐਂਟੀਬਾਡੀਜ਼ ਕ੍ਰੀਏਟ ਕਰਨੇ। ਸੁਭਾਨ ਅੱਲਾਹ ਜੀ। ਠੀਕ ਹੈ, ਜਿਹੜੇ ਫਲ ਨੇ ਬੋਲੀ ਨਹੀਂ ਪੀਤੀ ਨਾ, ਉਹ ਵਿਚਾਰੀ ਤੰਦਰੁਸਤ ਨਹੀਂ ਰਹਿੰਦਾ, ਅਕਸਰ ਬਿਮਾਰ ਰਹਿੰਦਾ। ਤੇ ਅਸੀਂ ਕੀ ਕਰਨਾ ਜੀ ਕਿ 48 ਘੰਟੇ ਨਾ ਫਲ ਜਿਹੜਾ ਮਾਂ ਦੇ ਨਾਲ ਰਹਿੰਦੇ। ਨਾ ਰਹਿਣਾ। ਠੀਕ ਹੈ ਜੀ, 48 ਘੰਟੇ ਤੋਂ ਬਾਅਦ ਅਗਰ ਤਾਂ ਜਗ੍ਹਾ ਅਵੇਲੇਬਲ ਆ, ਜਗ੍ਹਾ ਸਾਡੇ ਕੋਲ ਹੈਗੀ ਆ, ਹਜੇ ਹੋਰ ਫਲ ਨਹੀਂ ਆਏ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਨਾਲ ਹੀ ਰਵੇ, ਕਿਉਂਕਿ ਸਾਡਾ ਸ਼ੈੱਡ ਉੱਚਾ ਹੈਗਾ ਵਾ, ਉਹ ਪਿਸ਼ਾਬ ਦਾ ਮਸਲਾ ਨਹੀਂ ਹੈਗਾ ਜਾਂ ਫਲਾਂ ਨੂੰ ਚੁੱਕ ਕੇ ਉੱਚੀ ਜਗ੍ਹਾ ਤੇ ਰੱਖ ਦਈਦਾ। ਜਦੋਂ ਮਤਲਬ ਕਿ ਹੋਰ ਫਲ ਜ਼ਿਆਦਾ ਹੋ ਜਾਣ, ਫਿਰ ਜਗ੍ਹਾ ਥੋੜੀ ਘੱਟ ਪੈ ਜਾਵੇ, ਤੇ ਫਿਰ ਅਸੀਂ ਇਹਨਾਂ ਨੂੰ ਅਲੱਗ ਕਰ ਦਿੰਦੇ ਹਾਂ। ਉਸ ਤੋਂ ਬਾਅਦ ਫਲ ਨੂੰ ਆਪਣੇ ਵਜ਼ਨ ਦਾ 10% ਦੁੱਧ ਚਾਹੀਦਾ, ਜਿਸਮ ਦਾ ਵਜ਼ਨ ਦਾ 10%। ਉਹ ਜਿਹੜਾ 10% ਹੈਗਾ ਨਾ ਜੀ, ਉਹ ਅਸੀਂ ਇਹਨਾਂ ਨੂੰ ਫੀਡਰ ਦੇ ਜ਼ਰੀਏ ਦੇਣਾ। ਫੀਡਰ ਦੇ ਜ਼ਰੀਏ ਦੇ ਕੇ ਤੇ ਇਹਨਾਂ ਨੂੰ ਅਸੀਂ 3 ਮਹੀਨੇ ਦੁੱਧ ਪਿਲਾਈ ਜਾਣਾ, ਸਵੇਰ ਸ਼ਾਮ 3 ਮਹੀਨੇ ਪਿਲਾਈ ਜਾਣਾ। ਔਰ ਜਦੋਂ ਫਲ ਦੀ ਉਮਰ ਹੋ ਜਾਣੀ ਨਾ ਜੀ 4 ਹਫ਼ਤੇ, ਫਿਰ ਅਸੀਂ ਉਹਨਾਂ ਨੂੰ ਆਪਣਾ ਜਿਹੜਾ ਕਿਡ ਸਟਾਰਟਰ ਆ ਉਹ ਥੋੜਾ ਦੇਣਾ ਸ਼ੁਰੂ ਕਰ ਦੇਣਾ। ਉਹਨਾਂ ਨੇ ਮੂੰਹ ਮਾਰਨਾ ਸ਼ੁਰੂ ਕਰਨਾ। ਤਕਰੀਬਨ ਕੁਝ ਜਦੋਂ 1.5 ਮਹੀਨੇ ਦਾ ਫਲ ਹੁੰਦਾ ਜਾਂ 2 ਮਹੀਨੇ ਦਾ ਹੁੰਦਾ, ਦੁਪਹਿਰ ਨੂੰ ਉਹ ਟੋਟਲ ਕਿਡ ਸਟਾਰਟਰ ਖਾਂਦਾ, ਸਵੇਰ ਸ਼ਾਮ ਮਾਲਾ ਦੁੱਧ ਪੀਂਦਾ। ਤੇ 3 ਮਹੀਨੇ ਤੋਂ ਬਾਅਦ ਅਸੀਂ ਕੋਸ਼ਿਸ਼ ਕਰੀਦੀ ਕਿ ਦੁੱਧ ਛਡਾ ਦਈਏ, ਔਰ ਦੂਜੇ ਮਹੀਨੇ ਮਾਂ ਵੀ ਪ੍ਰੈਗਨੈਂਟ ਹੋ ਜਾਂਦੀ ਹੈ। ਪਹਿਲੇ ਮਹੀਨੇ ਤੋਂ ਬਾਅਦ ਨਾ ਜੀ ਤਕਰੀਬਨ ਦੂਸਰੇ ਮਹੀਨੇ ਜਾਂ ਪਹਿਲੇ ਮਹੀਨੇ ਦੇ 21-22 ਦਿਨਾਂ ਬਾਅਦ ਹੀ ਮਾਂ ਵੀ ਪ੍ਰੈਗਨੈਂਟ ਹੋ ਜਾਂਦੀ। ਵਾਹ ਵਾਹ। ਫਿਰ ਅਸੀਂ ਉਹਨੂੰ ਕੰਟਰੋਲ ਕਰ ਲਈਦਾ, ਕੋਸ਼ਿਸ਼ ਕਰੀਦਾ ਇਹਦਾ ਮਤਲਬ ਕਿ ਜਿਹੜਾ ਦੁੱਧ ਆ ਉਹ ਖੁਰਾਕ ਦਾ ਕੋਈ ਨਾ ਕੋਈ ਹਿੱਸਾ ਪੂਰਾ ਕਰਦਾ ਹੈ। ਕਰਦਾ। ਹਾਂਜੀ ਕਰਦਾ। ਅੱਛਾ ਜੀ, ਹੁਣ ਅਸੀਂ ਆਪਣੀਆਂ ਬੱਕਰੀਆਂ ਦਿਖਾਉਂਦੇ ਆ ਜੀ ਮੁਦੱਸਰ ਸਾਹਿਬ ਨੂੰ, ਤੇ ਅਸੀਂ ਜਿਹੜਾ ਸ਼ੌਕ ਕੀਤਾ ਉਹ ਬਰੀਕੀ ਦੇ ਨਾਲ ਮੁਦੱਸਰ ਸਾਹਿਬ ਨੂੰ ਦਿਖਾਉਂਦੇ ਆ। ਇਹ ਇੱਕ ਚੀਜ਼ ਮੈਂ ਹੋਰ ਦੱਸਦਾ ਜੀ। ਹਾਂਜੀ ਦੱਸੋ ਦੱਸੋ। ਇੱਕ ਚੀਜ਼ ਹੋਰ ਨੋਟ ਕਰ ਲਓ ਜੀ ਕਿ ਜਿਹੜਾ ਮੈਨੂੰ ਤਜਰਬਾ ਹੋਇਆ ਨਾ, ਅਸੀਂ ਤਕਰੀਬਨ 4-5 ਮਹੀਨੇ ਤੋਂ ਕਮਰਸ਼ੀਅਲ ਕਰਨਾ ਸ਼ੁਰੂ ਕੀਤੀ ਆਪਣੀ ਫੀਡ ਨਾ। ਇਹ 2 ਚੀਜ਼ਾਂ ਦੱਸੂਗਾ ਮੈਂ। ਪਹਿਲੀ ਚੀਜ਼ ਸੀਗੀ ਕਿ ਬੱਚੇ ਜਿਹੜੇ ਆ ਲੋਕੀ ਬਹੁਤ ਪੁੱਛਦੇ ਨੇ ਕਿ ਬੱਚਿਆਂ ਵਾਸਤੇ ਕੀ ਖੁਰਾਕ ਦਈਏ। ਬੱਚਿਆਂ ਵਾਸਤੇ ਜਿਹੜਾ ਕਿਡ ਸਟਾਰਟਰ ਸਾਡੀ ਖੁਰਾਕ ਆ ਨਾ ਜੀ, ਉਹਦੇ 18.5% ਪ੍ਰੋਟੀਨ ਆ, ਉਹ 'ਚ ਵੀ 22 ਇੰਗਰੀਡੀਐਂਟ ਨੇ। ਅੱਛਾ। ਤੇ ਉਹਦੇ ਨਾਲ ਫਾਇਦਾ ਕਿੰਨਾ ਹੁੰਦਾ, ਮਾਸ਼ਾਅੱਲਾ ਜੀ, ਤਕਰੀਬਨ 110 ਗ੍ਰਾਮ ਤੋਂ ਲੈ ਕੇ 170-80 ਗ੍ਰਾਮ ਪਰ ਡੇ ਜਾਨਵਰ ਇਨਕਰੀਜ਼ ਕਰਦਾ। ਹਾਂ ਵਾਹ ਵਾਹ। ਔਰ ਉਹਦੀ ਕੁਆਂਟੀਟੀ ਜਿਹੜੀ ਆ ਆਪਣਾ ਸੁਰੇਆ ਸਾਹਿਬ ਉਹ ਉਨੀ ਹੋਈ ਆ ਕਿ ਜਿਸਮ ਦਾ 3.5% ਜਿਸਮ ਦੇ ਵਜ਼ਨ ਦਾ। ਔਰ ਮਾਸ਼ਾਅੱਲਾ ਸਕੋਰ ਬਾਡੀ ਦਾ ਬਿਹਤਰੀਨ ਜਾਨਵਰਾਂ ਦਾ ਐਕਸੀਲੈਂਟ। ਔਰ ਜਿਹੜੀਆਂ ਪੱਠਾਂ ਹੈਗੀਆਂ ਨੇ ਉਹ ਟਾਈਮ ਸਿਰ ਹੀਟ 'ਤੇ ਆ ਜਾਂਦੀਆਂ। ਇੱਕ ਬੜਾ ਇੰਪੋਰਟੈਂਟ ਸਵਾਲ ਦੋਸਤ ਪੁੱਛਦੇ ਨੇ, ਉਹ ਕੀ ਪੁੱਛਦੇ ਨੇ ਕਿ ਖੁਰਾਕ ਲੈ ਲਈ, ਪਹੁੰਚ ਗਈ, ਠੀਕ ਹੈ, ਉਹਨਾਂ ਦਾ ਨਾਲ ਹੀ ਕੰਪਲੇਂਟ ਆ ਜਾਂਦੀ ਕਿ ਜਾਨਵਰ ਖੁਰਾਕ ਖਾਂਦੇ ਨਹੀਂ। ਹਾਂ ਆਪਣਾ ਵੀ ਦਿਲ ਦੁਖਦਾ ਕਿ ਯਾਰ ਜਾਨਵਰ ਖੁਰਾਕ ਖਾਂਦੇ ਨਹੀਂ। ਤੇ ਉਹਦੇ ਬਾਰੇ ਫਿਰ ਕੀ ਹੋਇਆ ਕਿ ਉਹਨਾਂ ਨੂੰ ਫਿਰ ਗੱਲ ਸਮਝਾਈ ਦੀ ਆ ਕਿ ਅਗਰ ਆਪਾਂ ਇਨਸਾਨ ਆ ਨਾ ਜੀ, ਆਪਾਂ ਅਗਰ ਚਾਚਾ ਬੁੱਟਾ ਚਾਈਨੀਜ਼ ਰੈਸਟੋਰੈਂਟ ਚੱਲ ਜਾਈਏ, ਆਪਣੇ ਕੋਲ ਰੋਟੀ ਨਹੀਂ ਖਾ ਹੋਣੀ ਚਾਈਨਾ ਵਾਲਿਆਂ ਦੀ, ਅਸੀਂ ਭੁੱਖੇ ਵਾਪਸ ਆ ਜਾਣਾ, ਜਾਂ ਬਹੁਤਾ ਹੋਣਾ ਦਹੀਂ ਦੇ ਨਾਲ ਥੋੜੀ ਜਿਹੀ ਰੋਟੀ ਲਾ ਕੇ ਆ ਜਾਣਾ। ਅਗਰ ਅਸੀਂ ਚਾਈਨਾ ਰਹਿਣ ਲੱਗ ਜਾਈਏ, ਸਾਡੀ ਮਜਬੂਰੀ ਹੋਵੇ ਕਿ ਪਾਕਿਸਤਾਨੀ ਖੁਰਾਕ ਮਿਲਣੀ ਕੋਈ ਨਹੀਂ, ਅਸੀਂ 10ਵੇਂ ਦਿਨ ਮਜਬੂਰ ਹੋ ਗਏ ਉਹਦੀ ਬਜ਼ੇ ਨਾ ਖਾਣਾ ਉਹ ਹੌਲੀ ਹੌਲੀ ਲੱਗ ਪੈਣਾ ਖਾਣ। ਕਿ ਸਾਡੇ ਮੂੰਹ ਦੇ ਅੰਦਰ ਜਿਹੜੇ ਟੇਸਟ ਬਰਡਸ ਨੇ ਉਹਦੇ ਮੁਤਾਬਿਕ ਬਣ ਜਾਂਦੇ ਆ। ਅੱਛਾ। ਸੇਮ ਚੀਜ਼ ਜਾਨਵਰਾਂ 'ਚ ਆ ਜੀ, ਕਿਹੜੇ ਟੇਸਟ ਬਰਡਸ ਹੁੰਦੇ ਆ। ਔਰ ਬੱਕਰੀ ਮਾਸ਼ਾਅੱਲਾ ਕਿਆ ਨਖਰਾ ਜੀ ਇਹਦਾ, ਹਾਂਜੀ ਨਖਰਾ ਤਾਂ ਹੈ, ਬਹੁਤ ਨਖਰਾ ਇਹਦੇ ਵਿੱਚ ਦਾ। ਤੇ ਅਗਰ ਤਾਂ ਬੱਕਰੀ ਪਹਿਲਾਂ ਖੁਸ਼ ਖੁਰਾਕ ਖਾ ਰਹੀ ਆ, ਫਿਰ ਤਾਂ ਉਹ ਫੌਰਨ ਸ਼ੁਰੂ ਹੋ ਜਾਂਦੀ ਹੈ ਇੱਥੇ। ਠੀਕ ਹੈ। ਅਗਰ ਉਹ ਪਹਿਲਾਂ ਗਿੱਲਾ ਖਾ ਰਹੀ ਹੈ, ਮਤਲਬ ਸਬਜ਼ ਖਾ ਰਹੀ ਆ, ਉਹਨੂੰ ਫਿਰ ਪਸੰਦ ਨਹੀਂ ਆਉਂਦਾ ਕਿ ਮੈਨੂੰ ਖੁਸ਼ ਕਿਉਂ ਦੇ ਦਿੱਤਾ ਗਿਆ। ਹਾਲਾਂਕਿ ਇਹਦੇ ਵਿੱਚ ਖੁਸ਼ਬੂ ਬਹੁਤ ਅੱਛੀ ਆ, ਸਾਨੂੰ ਇਨਸਾਨਾਂ ਨੂੰ ਖੁਸ਼ਬੂ ਚੰਗੀ ਲੱਗਦੀ ਆ, ਲੇਕਿਨ ਜਾਨਵਰ ਨੂੰ ਪਸੰਦ ਨਹੀਂ ਆਉਂਦੀ। ਠੀਕ। ਤੇ ਉਹ ਲੇਕਿਨ ਕੀ ਹੁੰਦਾ ਕਿ ਤੁਸੀਂ ਉਹਨੂੰ ਤਰੀਕਾਕਾਰ ਕੀ ਆ ਕਿ ਕੋਈ ਵੀ ਖੁਰਾਕ ਜਦੋਂ ਚੇਂਜ ਕਰਨੀ ਆ ਨਾ ਜੀ, ਉਹਨੂੰ ਕਮ ਸੇ ਕਮ 15 ਦਿਨ 2 ਹਫ਼ਤੇ ਹੌਲੀ ਹੌਲੀ ਵਧਾਉਣਾ। ਨਵੀਂ ਨੂੰ ਵਧਾਉਣਾ, ਪੁਰਾਣੀ ਨੂੰ ਘਟਾਈ ਜਾਣਾ। ਤੇ 15ਵੇਂ ਦਿਨ 100% ਲੱਗ ਚੁੱਕੀ ਹੁੰਦੀ ਆ, ਔਰ 15ਵੇਂ ਦਿਨ ਲੱਗ ਚੁੱਕੀ ਹੁੰਦੀ ਆ। ਔਰ ਪਹਿਲੀ ਗੱਲ ਥੋੜੀ ਜਿਹੀ ਐਡ ਕਰ ਦੂੰਗਾ ਕਿ ਅਗਰ 100 ਬੱਕਰੀ ਤੁਸੀਂ ਲੈ ਕੇ ਆਂਦੀ ਨਾ ਬਾਜ਼ਾਰੋਂ, 50 ਬੱਕਰੀ ਦੇ ਤਾਂ ਪੈਂਦੀ ਸੱਟੀ ਖਾਣਾ ਸ਼ੁਰੂ ਕਰ ਦੇਣਾ, ਤੇ 50ਵਾਂ ਨੇ ਨਖਰਾ ਕਰਨਾ। ਉਹ ਨਖਰਾ ਜਿਹੜਾ ਤੁਹਾਨੂੰ ਬਰਦਾਸ਼ਤ ਕਰਨਾ ਪੈਣਾ, ਉਹਨੂੰ ਆਹਿਸਤਾ ਲਗਾਉਣਾ ਪੈਣਾ। ਉਸ ਤੋਂ ਬਾਅਦ ਫਿਰ ਸਕੂਨ ਕਰਨਾ ਤੁਸੀਂ, ਤੁਹਾਨੂੰ ਕੋਈ ਟੈਨਸ਼ਨ ਨਹੀਂ। ਅੱਛਾ ਮੁਦੱਸਰ ਸਾਹਿਬ ਨਾਲ ਜਿੱਦਾਂ ਤੁਸੀਂ ਉਹਨੂੰ ਦੱਸਿਆ ਵੀ 15 ਦਿਨਾਂ ਦੇ ਵਿੱਚ ਬੱਕਰੀ ਲੱਗ ਜਾਂਦੀ ਹੈ। ਅੱਛਾ ਬਾਜੇ ਮੇਰੇ ਵਰਗੇ ਨਾ ਵਿੱਚ ਆਪਣੀ ਸਾਇੰਸ ਵੀ ਰੱਖਦੇ ਆ ਵੀ ਯਾਰ ਮੂੰਹ ਸਲੂਣਾ ਕਰਾ ਦਈਏ, ਹਰਾ ਪਾਈ ਜਾਈਏ ਨਾਲ। ਜਦੋਂ ਹਰਾ ਨਾਲ ਪਾਈ ਜਾਣਾ ਫਿਰ ਉਹ ਖੁਰਾਕ ਵਾਲੇ ਪਾਸੇ ਨਹੀਂ ਆਊਗੀ। ਨਹੀਂ ਉਹ ਦੇਖੋ ਉਹ ਵਿਚਾਰੀ ਡਿਪੈਂਡੈਂਟ ਤੁਹਾਡੇ ਤੇ ਆ, ਤੁਹਾਡੇ ਤੇ ਮਤਲਬ ਅਸਰ ਕਰਦੀ ਆ। ਤੁਸੀਂ ਹਰਾ ਪਾਓਗੇ ਹਰਾ ਖਾ ਲੂਗੀ, ਖੁਸ਼ਕ ਪਾਓਗੇ ਖੁਸ਼ਕ ਪਾ ਲੇਗੀ। ਤੁਸੀਂ ਮੂੰਹ ਸਲੂਣਾ ਕਰਾ ਦਿੱਤਾ ਉਹਦਾ, ਫਰਜ਼ ਕਰੋ
ਅਗਰ ਤੁਹਾਡੀ ਵਕਤ ਦੇ ਨਾਲ ਕਰਾਈ ਜਾਓ ਥੋੜਾ ਥੋੜਾ ਕੋਈ ਮਸਲਾ ਨਹੀਂ, ਔਰ ਇੱਕ ਰੂਟੀਨ ਬਣ ਜਾਣੀ ਉਹਦੀ। ਅੱਛਾ, ਉਹਨੇ ਆਪਣੀ ਰੂਟੀਨ ਦੇ ਉੱਪਰ ਲਾ ਕੇ ਖਾਣਾ ਸ਼ੁਰੂ ਕਰ ਦੇਣਾ। ਉਹਦੀ ਲੋੜ ਹੈ ਕਿ ਨਹੀਂ ਹੈ ਮੂੰਹ ਸਲੂਣਾ ਕਰਾਉਣ ਦੀ ਵੀ ਹਰਾ ਪੱਠਾ ਪਾਣ? ਨਹੀਂ, ਪਹਿਲੇ ਦੇਖੋ ਇਹ ਇੱਕ ਨਾ ਬਹੁਤ ਜ਼ਰੂਰੀ ਗੱਲ ਆ, ਇਹ ਸਭ ਦੋਸਤਾਂ ਵਾਸਤੇ ਬਹੁਤ ਜ਼ਰੂਰੀ ਗੱਲ ਆ। ਕੋਈ ਵੀ ਖੁਰਾਕ ਚੇਂਜ ਕਰਨੀ ਆ, ਜ਼ਰੂਰੀ ਨਹੀਂ ਕਿ ਸਾਡੀ ਕਰਨੀ ਆ, ਕੋਈ ਵੀ ਜਦੋਂ ਖੁਰਾਕ ਚੇਂਜ ਕਰਨੀ, ਈਵਨ ਕਿ ਬਰਸਨ ਖਤਮ ਹੋਇਆ ਜਾਂ ਲੂਸਨ ਤੁਸੀਂ ਖੁਸ਼ਕ ਪਾਣਾ ਸ਼ੁਰੂ ਕਰਨਾ, ਕੁਝ ਵੀ ਕਰਨਾ, ਕਮ ਸੇ ਕਮ 15 ਦਿਨ ਲਾਓ। ਅੱਛਾ, ਹੌਲੀ ਹੌਲੀ ਉਹਦੇ ਨਾਲ ਕੀ ਹੈ ਕਿ ਉਹਦਾ ਮਿਹਦੇ 'ਚ ਜਿਹੜਾ ਮਾਈਕਰੋਫਲੋਰਾ ਵਾ ਨਾ ਉਹ ਐਡਜਸਟ ਹੋ ਜਾਂਦਾ, ਉਹਦਾ ਢਿੱਡ ਨਹੀਂ ਖਰਾਬ ਹੁੰਦਾ, ਉਹ ਸਕੂਨ 'ਚ ਰਹਿੰਦੀ ਹੈਗੀ ਆ, ਔਰ ਆਹਿਸਤਾ ਆਹਿਸਤਾ ਨਵੀਂ ਤੇ ਸ਼ਿਫਟ ਹੋ ਜਾਂਦੀ ਹੈ। ਵਾਹ, ਇਹ ਜ਼ਰੂਰੀ ਹੈਗੀ। ਚਲੋ ਅਸੀਂ ਗਾਂ ਵੀ ਗੱਲ ਕਰਦੇ ਰਵਾਂਗੇ। ਮੁਦੱਸਰ ਸਾਹਿਬ ਨੂੰ ਅਸੀਂ ਆਪਣੀਆਂ ਬੱਕਰੀਆਂ ਵੀ ਦਿਖਾਉਂਦੇ ਆ ਤੋਰ ਫੇਰ ਕੇ, ਤੇ ਉੱਥੇ ਫਿਰ ਹੋਰ ਬਰੀਕੀ 'ਚ ਹਜੇ ਗੱਲਾਂ ਹੋਰ ਵੀ ਪੁੱਛਣੀਆਂ, ਤੇ ਚੱਲਦੇ ਆ ਜੀ ਹੁਣ ਬੱਕਰੀ ਕੋਲ, ਤੇ ਮੁਦੱਸਰ ਸਾਹਿਬ ਨੂੰ ਆਪਣਾ ਸ਼ੌਕ ਦਿਖਾਉਂਦੇ ਆ। ਆਓ ਸਰ ਚਲੀਏ। ਅੱਛਾ ਮੁਦੱਸਰ ਸਾਹਿਬ, ਇੱਕ ਤਾਂ ਉਦੋਂ ਨਾ ਬੰਦੇ ਪੁੱਛਦੇ ਸੀ ਮੁਦੱਸਰ ਸਾਹਿਬ ਹੱਥ 'ਚ ਨਾ ਇਦਾਂ ਖੁੰਡੀ ਰੱਖਦੇ ਆ, ਜੀ ਇਹ ਦੱਸੋ ਸਾਡੇ ਦੇਖਣ ਵਾਲਿਆਂ ਨੂੰ। ਦੇਖੋ ਜੀ, ਖੁੰਡੀ ਪਹਿਲਾਂ ਮੈਂ ਨਹੀਂ ਯੂਜ਼ ਕਰਦਾ ਸੀ। 3 ਸਾਲ ਪਹਿਲਾਂ ਮੇਰੇ ਨਾ ਇੱਕ ਪੈਰ ਨੂੰ ਮੋਚ ਆ ਗਈ। ਅੱਛਾ, ਉਹ ਮੋਚ ਤਾਂ ਨਹੀਂ ਖੈਰ ਨਹੀਂ ਸੀਵੀਅਰ ਨਹੀਂ ਸੀ, ਉਹਨੇ ਮੇਰੇ ਕੁਛ ਨਾ ਨਰਵਸ ਜਿਹੜੇ ਡੈਮੇਜ ਕਰਤੇ, ਉਹ ਜਿਹਦੀ ਵਜ੍ਹਾ ਨਾਲ ਹਜੇ ਤੱਕ ਰਿਕਵਰੀ ਨਹੀਂ ਹੋਈ। ਤੇ ਉਹ ਇਹਤਿਆਤ ਵਾਸਤੇ ਮੈਂ ਨਾਲ ਯੂਜ਼ ਕਰਦਾ ਸੀ। ਬਾਕੀ ਮੈਂ ਯੂਜ਼ ਨਹੀਂ ਕਰਦਾ ਸੀ, ਮੇਰੇ ਦੋਸਤ ਨੇ ਨਵੀਦ ਗੁਲ ਸਾਹਿਬ ਲਾਹੌਰ, ਉਹਨਾਂ ਨੇ ਮੈਨੂੰ ਸਪੈਸ਼ਲ 6-7 ਖੁੰਡੀਆਂ ਭੇਜੀਆਂ ਅੱਛਾ, ਤੋਹਫਤਨ। ਉਹ ਕਹਿੰਦੇ ਇਹ ਯੂਜ਼ ਕਰਿਆ ਕਰ, ਤੂੰ ਆਲਰੇਡੀ ਹਲਕੀ ਹਲਕੀ ਦਾੜੀ ਵੀ ਰੱਖੀ ਆ, ਤੇ ਤੂੰ ਬੱਕਰੀਆਂ ਵੀ ਪਾਲ ਲਈਆਂ, ਤੇ ਤੇਰਾ ਪੈਰ ਤੋਂ ਮੋਚ ਆਈ ਸੀ, ਲੇਕਿਨ ਤੇਰੀ ਮਜਬੂਰੀ ਤਾਂ ਬਣ ਗਈ ਆ, ਤੂੰ ਖੁੰਡੀ ਵੀ ਫੜਿਆ ਕਰ। ਕਹਿੰਦੇ 3 ਚੀਜ਼ਾਂ ਜਿਹੜੀਆਂ ਨੇ ਇਹ ਅੰਬੀਆ ਦੀ ਸੁਨਨਤ ਆ। ਸੁਭਾਨ ਅੱਲਾ, ਸੁਭਾਨ ਅੱਲਾ। ਤੇ ਮੈਂ ਕਿਹਾ ਚਲੋ ਅੱਲਾ ਕਿ ਅਸੀਂ ਚਲੋ ਹੁਣ ਇਹਨੂੰ ਮਜਬੂਰੀ ਨਹੀਂ ਸਮਝਣਾ, ਇਹਨੂੰ ਰੈਫਰੈਂਸ ਬਣਾ ਕੇ ਫੜ ਲੈਣਾ ਵਾਹ ਇਹ ਅੰਬੀਆ ਦੀ ਸੁਨਨਤ ਹੈਗੀ ਆ। ਹਾਏ ਹਾਏ ਹਾਏ, ਇਸ ਵਾਸਤੇ ਫਿਰ ਇਹਨੂੰ ਅਸੀਂ ਨਾਲ ਯੂਜ਼ ਕਰ ਲੈਣਾ ਜੀ। ਮੈਂ ਦੇਖੋ ਨੀਅਤ ਬਦਲਣ ਨਾਲ ਗੱਲ ਕਿੱਥੇ ਚਲੀ ਗਈ। ਜਿੱਦਣ ਮੈਂ ਉੱਥੇ ਗਿਆ ਤੇ ਮੁਦੱਸਰ ਸਾਹਿਬ ਨੇ ਸਾਨੂੰ ਵੀ ਇੱਕ ਖੁੰਡੀ ਤੋਹਫੇ 'ਚ ਦਿੱਤੀ, ਤੇ ਉਹ ਮੈਂ ਆਪਣੇ ਅੱਬੂ ਜੀ ਨੂੰ ਦਿੱਤੀ ਹੈ ਤੋਹਫੇ 'ਚ। ਗੁੱਡ। ਅੱਬੂ ਫੜਦੇ ਹੁੰਦੇ ਕਿਸੇ ਟਾਈਮ। ਅੱਛਾ ਮੁਦੱਸਰ ਸਾਹਿਬ, ਮੈਂ ਨਾ ਬੱਕਰੀਆਂ ਨੂੰ ਤੇਲ ਦਿੰਦਾ ਹੁੰਦਾ ਵੱਖਰੇ, ਲੂਣ ਸ਼ੂਣ ਦਈਦਾ, ਤੇ ਕਹਿ ਲਓ ਵੀ ਫੱਕੀ ਦਈਦੀ ਹੈ ਵੱਖਰੇ, ਬਈ ਹਾਜ਼ਮੇ ਹੂਜ਼ਮੇ ਵਾਸਤੇ। ਤੇ ਜਦੋਂ ਤੁਹਾਡੀ ਖੁਰਾਕ ਆ ਅਸੀਂ ਖਵਾਈਏ, ਗੱਲ ਕਰਦਾ, ਜਾਂ ਜਿਹੜੀ ਬੱਕਰੀ ਤੁਹਾਡੀ ਖੁਰਾਕ ਖਾ ਰਹੀ ਆ, ਉਹਨੂੰ ਕਿੰਨੇ ਦਿਨਾਂ ਬਾਅਦ ਆ ਤੇਲ ਤੂਲ ਦੇਣਾ, ਫੱਕੀ ਫੁੱਕੀ ਦੇਣੀ, ਵੀ ਉਹਦਾ ਹਿਸਾਬ ਕਿੰਨਾ ਕੁ ਫਰਕ ਪੈਣਾ? ਥੈਂਕ ਯੂ। ਇਸ ਤਰ੍ਹਾਂ ਮਸਲਾ ਹੈ ਸਾਹਿਬ ਕਿ ਪਹਿਲਾਂ ਮੈਂ ਆਪਣੇ ਫਾਰਮ ਦੀ ਗੱਲ ਕਰਦਾ। ਤੁਸੀਂ ਸਾਡੇ ਫਾਰਮ ਦੇ ਜਾਨਵਰ ਦੇਖੇ? ਹਾਂਜੀ। ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਉਹਨਾਂ 'ਚ? ਹਾਂਜੀ, ਸਿਹਤ ਬਹੁਤ ਸਿਹਤ ਔਰ ये शाइन वगैरह सब कुछ आज नहीं बकरियां चमकदियां माशाल्लाह। और यकीन करो ਅਸੀਂ ਸਵਾਏ ਫੀਡ ਤੋਂ ਜਿਹੜੀ ਅਸੀਂ ਉਹ TMR ਬਣਾਇਆ, ਬੱਕਰੀਆਂ ਦੀ ਗੱਲ ਕਰ ਰਹੇ ਹਾਂ, ਤੇ ਸਾਦੇ ਪਾਣੀ ਤੋਂ ਤੇ ਸੀਜ਼ਨਲ ਵੈਕਸੀਨੇਸ਼ਨ ਤੋਂ ਦੁਨੀਆ ਦੀ ਹੋਰ ਕੋਈ ਸ਼ੈ ਨਹੀਂ ਦਿੰਦੇ। ਅੱਛਾ, ਨਾ ਤੇਲ ਨਾ ਫੱਕੀ ਨਾ ਨਥਿੰਗ, ਕੁਝ ਵੀ ਨਹੀਂ। ਉਹਦੀ ਵਜ੍ਹਾ ਕਿ ਜਿਹੜਾ ਸਾਡੀ ਫੀਡ ਹੈ ਨਾ ਜੀ, ਉਹ 'ਚ 22 ਅਜਜ਼ਾ ਨੇ। 22? ਹਾਂਜੀ, 22 ਅਜਜ਼ਾ ਦੇ ਵਿੱਚੋਂ 50% ਖੁਸ਼ਕ ਚਾਰਾ, 50% ਵੰਡੇ ਦੇ ਅਜਜ਼ਾ। ਠੀਕ ਹੈ ਜੀ। ਜਿਨ੍ਹਾਂ ਵਿੱਚ ਮੋਟੀ ਮੋਟੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੱਕੀ, ਚੋਕਰ, 6 ਕਿਸਮ ਦੇ ਮੀਲ। ਅੱਛਾ, ਯਾਨੀ ਮੀਲ ਤੋਂ ਮੁਰਾਦ ਖਲਾਂ ਜਿਹੜੀਆਂ ਹੁੰਦੀਆਂ ਨੇ। ਅੱਛਾ। ਤੇ ਉਸ ਤੋਂ ਬਾਅਦ ਵਿਟਾਮਿਨ, ਮਿਨਰਲ, ਸ਼ੀਰਾ, ਨਮਕ, ਹਲਦੀ, ਅਜਵਾਇਣ, ਕਾਲੀ ਮਿਰਚ, ਸਫੇਦ ਨਮਕ ਤੇ ਕਾਲਾ ਨਮਕ। ਉਸ ਤੋਂ ਬਾਅਦ ਬਾਈਪਾਸ ਫੈਟ, ਮੈਥਾਇਓਨੀਨ, ਤੇ ਉਸ ਤੋਂ ਬਾਅਦ ਰਾਈਸ ਪੋਲਿਸ਼, ਵੱਡੇ ਐਟਮਾਂ ਦੇ ਵਿੱਚੋਂ ਯਾਨੀ ਕਿ ਤਕਰੀਬਨ 8% ਤੂੜੀ ਕ੍ਰਸ਼ ਕਰਕੇ, ਮੂੰਗਫਲੀ ਦਾ ਮਿੱਸਾ ਜਿਹਨੂੰ ਕਹਿੰਦੇ ਆ, ਉਹ ਤਕਰੀਬਨ ਕੋਈ 8-7% ਕ੍ਰਸ਼ ਕਰਕੇ, ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਕੋਲ 22 ਅਜਜ਼ਾ ਬਣਦੇ। ਅੱਛਾ। ਜਿਹਦੇ ਨਾਲ ਹਾਜ਼ਮੇ ਵਾਲੀਆਂ ਚੀਜ਼ਾਂ ਵਿੱਚ ਹੈਗੀਆਂ ਨੇ, ਆਇਲ ਵਾਲੀਆਂ ਵੀ ਹੈਗੀਆਂ ਨੇ। ਹੁਣ ਤੁਸੀਂ ਜ਼ਿਆਦਾ ਦੂਰ ਨਾ ਜਾਓ, ਖੁਰਾਕ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ, ਤੁਸੀਂ ਇਹਨਾਂ ਨੂੰ ਯੂਜ਼ ਕਰਾਉਣੀ ਸ਼ੁਰੂ ਕਰੋ। ਅੱਛਾ। ਅੱਜ ਤਸਵੀਰਾਂ ਖਿੱਚ ਲਓ ਜਾਨਵਰਾਂ ਦੀਆਂ, ਤੇ ਠੀਕ ਤੁਸੀਂ 1.5 ਮਹੀਨੇ ਬਾਅਦ ਦੁਬਾਰਾ ਤਸਵੀਰਾਂ ਖਿੱਚ ਲੈਣੀਆਂ। ਲਓ ਜੀ, ਤੁਹਾਨੂੰ ਇਹ ਸਕਿਨ ਦੇ ਉੱਪਰ ਸ਼ਾਈਨ ਵੀ ਨਜ਼ਰ ਆਏਗੀ, ਇਹਨਾਂ ਦੇ ਜਿਸਮ ਦੇ ਉੱਪਰ ਤੁਹਾਨੂੰ ਮਸਲਸ ਵੀ ਨਜ਼ਰ ਆਣਗੇ, ਇਹ ਜ਼ਿਆਦਾ ਖੁਸ਼ ਵੀ ਹੋਣਗੀਆਂ, ਔਰ ਬਿਹਤਰੀਨ ਤੁਹਾਨੂੰ ਰਿਜ਼ਲਟ ਨਜ਼ਰ ਆਏਗਾ ਇਹਦਾ ਇਨਸ਼ਾਅੱਲਾ ਤਾਲਾ। ਲਓ ਜੀ, ਇਹਦਾ ਬੜਾ ਕਹਿ ਲਓ ਦਾਵਾ ਹੈ ਬਈ ਉਹ ਕਹਿੰਦੇ ਵੀ ਅੱਜ ਤਸਵੀਰਾਂ ਖਿੱਚ ਲਓ ਤੇ 1.5 ਮਹੀਨੇ ਬਾਅਦ ਦੇਖ ਲਿਓ ਵੀ ਕੀ ਫਰਕ ਆਂਦਾ, ਆਪੇ ਦੇਖ ਲਿਓ ਇਨਸ਼ਾਅੱਲਾ ਤੇ ਉਹ ਲੂਣ ਮਿਰਚ ਹਰ ਸ਼ੈ ਵਿੱਚ ਆ ਗਈ, ਸਭ ਕੁਝ ਤੁਹਾਨੂੰ ਪਾਉਣ ਦੀ ਜ਼ਰੂਰਤ ਨਹੀਂ, ਅਸੀਂ ਪਾ ਜੋ ਦਿੱਤਾ, ਫੱਕੀ ਵਿੱਚ ਆ ਗਈ, ਸਭ ਕੁਝ ਆ ਗਿਆ ਵਿੱਚ ਜੀ, ਸਭ ਕੁਝ ਵਿੱਚ ਆ ਗਿਆ। ਅੱਛਾ ਮੁਦੱਸਰ ਸਾਹਿਬ, ਅੱਗੇ ਨਾ ਤੁਸੀਂ ਗੱਲ ਕੀਤੀ ਲੂਸਣ ਦੀ, ਵੀ ਲੂਸਣ ਵੀ ਮਹਿੰਗਾ, ਉਹ ਕਿੱਦਾਂ ਤੁਸੀਂ ਕਿਹਾ ਮਹਿੰਗਾ?
देखिए लूसन बहुत अच्छी चीज़ है, ਹਾਂਜੀ लेकिन सिर्फ एक फाइबर ਤੇ ਪ੍ਰੋਟੀਨ ਸੋਰਸ ਦੇ ਵਾਲੇ ਨਾ ਅੱਛਾ ਇਹਦੇ ਚ ਦੋ ਸ਼ਾਵਾਂ ਮੇਨ ਚੀਜ਼ਾਂ ਹੈਗੀਆਂ ਨੇ। ਅੱਛਾ ਠੀਕ ਹੈ ਜੀ, ਲੇਕਿਨ ਇਹ 'ਚ એનર્ਜੀ ਥੋੜੀ ਆ, ਅੱਛਾ ਇਹ 'ਚ ਵਿਟਾਮਿਨ ਮਿਨਰਲ ਥੋੜੇ ਆ, ਹੂੰ ਇਹ 'ਚ ਸਟਾਰਚ ਨਹੀਂ ਹੈਗਾ। ਹੂੰ ਠੀਕ ਹੈ ਜੀ, ਹੂੰ ਤੇ ਲੇਕਿਨ ਇਹਦੀ ਕੀਮਤ ਇੰਨੀ ਜ਼ਿਆਦਾ ਹੋ ਚੁੱਕੀ ਆ ਹੂੰ। ਕਿ ਇਹ ਹੁਣ ਅਫੋਰਡ ਨਹੀਂ ਹੁੰਦਾ। ਅੱਛਾ ਠੀਕ ਹੈ ਨਾ ਜੀ, ਤੇ ਤੁਸੀਂ ਯੂਜ਼ ਅਗਰ ਕੀਮਤ ਮੁਨਾਸਬ ਹੋਵੇ ਤਾਂ ਯੂਜ਼ ਕਰੋ, ਅੱਛੀ ਚੀਜ਼ ਆ, ਲੇਕਿਨ ਤੁਹਾਨੂੰ ਉਹਦੇ ਨਾਲ ਆਇਲ ਵੀ ਦੇਣਾ ਪੈਣਾ, ਫੱਕੀ ਵੀ ਦੇਣੀ ਪੈਣੀ, ਨਾਲ ਤੁਹਾਨੂੰ ਇਹਨੂੰ ਚਨਾ ਜਾਂ ਕੋਈ ਸਰੋਂ ਗੰਦਮ ਮਕਈ ਪੀਸ ਕੇ ਦੇਣੀ ਪੈਣੀ, ਅੱਛਾ ਉਹ ਤੁਹਾਡਾ ਖਰਚਾ ਹੋਰ ਵੱਧ ਜਾਣਾ। ਆਲਰੇਡੀ ਲੂਸਨ ਕਾਫੀ ਐਕਸਪੈਂਸਿਵ ਆ। ਹੂੰ। ਠੀਕ ਹੈ ਜੀ, ਤੇ ਅਸੀਂ ਜਿਹੜੀ ਫੀਡ ਤਿਆਰ ਕੀਤੀ ਹੈ ਨਾ ਜੀ, ਉਹਦੇ ਵਿੱਚ ਕਿਸੇ ਸ਼ਾਇਦ ਦੇਣ ਦੀ ਜ਼ਰੂਰਤ ਨਹੀਂ, ਹੂੰ ਔਰ ਉਹਦਾ ਰੇਟ ਜਸਟ 3400 ਰੁਪਏ ਮਣ, ਹੂੰ ਹੂੰ ਯਾਨੀ 85 ਰੁਪਏ ਕਿਲੋ। ਤੇ ਹੁਣ ਤੁਸੀਂ ਆਪ ਕੰਪੈਰੀਜ਼ਨ ਕਰ ਲਓ ਕਿ ਤੁਹਾਨੂੰ ਲੂਸਨ ਦੇ ਨਾਲ ਕਿੰਨੀ ਕਾਸਟ ਪਏਗੀ। ਮੈਂ ਫਿਰ ਰਿਪੀਟ ਕਰ ਰਿਹਾ ਕਿ ਅਗਰ ਲੂਸਨ ਸਸਤਾ ਹੋਵੇ ਹਾਂ। ਤੇ ਫਿਰ ਨਾਲ ਤੁਸੀਂ ਮਿਨਰਲ ਵਿਟਾਮਿਨਸ ਗ੍ਰੇਨਸ ਵਗੈਰਾ ਦੇ ਕੇ ਤੁਹਾਡਾ ਖਰਚਾ ਬਰਾਬਰ ਹੋ ਜਾਊਗਾ। ਬਰਾਬਰ ਹੋਏ ਲੇਕਿਨ ਅਗਰ ਲੂਸਨ ਬਹੁਤ ਮਹਿੰਗਾ ਵਾ ਤੇ ਫਿਰ ਇਹ ਚੀਜ਼ ਜਿਹੜੀ ਆ ਥੋੜੀ ਜਿਹੀ ਡਿਸਟਰਬ ਕਰ ਦੇਗੀ, ਤੁਹਾਡੀ ਪਾਕਟ ਤੇ ਭਾਰੀ ਆ ਜਾਏਗੀ। ਇਹ 11 ਜਾਨਵਰ ਆ, 10 ਬੱਕਰੀਆਂ, ਇੱਕ ਬੱਕਰਾ ਜੀ। ਜੀ ਤੇ ਇਹਨੂੰ ਹੁਣ ਤੁਸੀਂ ਕਹਿ ਲਓ ਵੀ ਇਹ ਜਿਹੜੇ 3 ਥੈਲੇ ਆ ਇਹ ਕਿੰਨੇ ਦਿਨ? ਅਗਰ ਇਹਨਾਂ ਦਾ ਵਜ਼ਨ 30 ਕਿਲੋ ਆ ਨਾ ਜੀ, ਹਾਂਜੀ ਤੇ 11 ਦਾ ਮਤਲਬ ਕੀ ਆ ਕਿ 11 ਕਿਲੋ ਇਹਨਾਂ ਨੇ ਇੱਕ ਦਿਨ ਚ ਖਾਣਾ, ਹਾਂਜੀ 11 ਕਿਲੋ। ਤੇ ਉਹ 3 ਥੈਲੇ ਹੈਗੇ ਆ 90 ਕਿਲੋ ਦੇ, 30 ਕਿਲੋ ਵਾਲੇ ਆ, ਹਾਂ ਹਾਂ ਤੇ 11 90 ਤਕਰੀਬਨ ਕੋਈ 8 ਦਿਨ ਦੀ ਖੁਰਾਕ ਹੈਗੀ ਆ ਤੁਹਾਡੀ, ਅਗਰ ਇਹ 100% ਉੱਤੇ ਆ ਜਾਣਗੇ। ਅੱਛਾ ਲੇਕਿਨ ਚੁੱਕਿ ਤੁਸੀਂ ਇਹਨੂੰ ਗ੍ਰੈਜੂਅਲੀ ਸ਼ਿਫਟ ਕਰਨਾ, ਆਹਿਸਤਾ ਆਹਿਸਤਾ ਸ਼ਿਫਟ ਕਰਨਾ, ਤੇ ਥੋੜੇ ਜਿਹੇ 15 ਦਿਨ ਲੈ ਲਏਗੀ। ਕਿੰਨੇ ਦਿਨ ਅਸੀਂ ਇਹਨੂੰ ਖਵਾਈਏ ਤੇ ਫਿਰ ਅਸੀਂ ਦੇਖੀਏ ਵੀ ਫਰਕ ਆਇਆ? ਸ਼ਬਾਜ਼ 1 ਮਹੀਨਾ ਮੇਰੇ ਖਿਆਲ ਹੋ ਜਾਣਾ, 1.5 ਮਹੀਨੇ ਦੇ ਵਿੱਚ ਤੁਹਾਨੂੰ ਅੱਛਾ ਰਿਜ਼ਲਟ ਆ ਜਾਣਾ ਇਨਸ਼ਾਅੱਲਾ ਤਾਲਾ। ਅੱਛਾ ਠੀਕ। ਆ ਦੇਖੋ ਨਾ ਜਿਹੜੀ ਸਕਿਨ ਇਹਦੀ ਬੜੀ ਰਫ ਜੀ ਹੈਗੀ ਆ, ਸ਼ਾਈਨ ਨਹੀਂ ਹੈਗੀ, ਇਹ ਸਾਰਾ ਕੁਝ ਕਲੀਅਰ ਹੋ ਜਾਏਗਾ। ਪਲੱਸ ਇਹਦੀਆਂ ਕੁਛ ਦੀਆਂ ਦੇਖੋ ਨਾ ਉਹ ਹੱਡੀਆਂ ਨਜ਼ਰ ਆ ਰਹੀਆਂ, ਹਾਂਜੀ ਇਹ ਹੱਡੀਆਂ ਛੱਡੀਆਂ ਖਤਮ, ਮਸਲ ਆ ਜਾਏਗਾ ਇਹਦੇ ਉੱਪਰ, ਗੋਸ਼ਤ ਆ ਜਾਏਗਾ ਇਹਦੇ ਉੱਪਰ। ਅੱਛਾ ਤੁਸੀਂ ਬੱਕਰੀਆਂ ਦੇਖੀਆਂ, ਤੁਹਾਨੂੰ ਬੱਕਰੀਆਂ ਕਿਵੇਂ ਦੀਆਂ ਲੱਗੀਆਂ, ਰੰਗ ਨਸਲ ਰੂਪ? ਮੈਂ ਕਹਿੰਦਾ ਜੀ ਬੱਕਰੀ ਨਾਲ ਮੁਹੱਬਤ ਕਰੋ, ਜਿਹੜੀ ਵੀ ਹੋ। ਜਿਹੜੀ ਵੀ ਆ ਗਈ ਉਹਨਾਂ ਨਾਲ ਜਿਹੜਾ ਵੀ ਮੁਹੱਬਤ ਕਰੋ, ਉਹਦੀ ਸੁਭਾਨ- ਸੇਵਾ ਕਰੋ, ਸੁਭਾਨ। ਉਹ ਆਪੇ ਤੁਹਾਨੂੰ ਭਾਗ ਲਾ ਦਿੰਦੀ ਹੈਗੀ ਆ। ਮੈਂ ਨਾ ਇਹ ਉਹ ਗੱਲ ਹੋਈ ਜੀ, ਘੋੜੀ ਦਾ ਸ਼ੌਕ ਬੜਾ ਪੁਰਾਣਾ ਸੀ, ਉਹ ਰੱਬ ਨੇ ਹੁਣ ਪੂਰਾ ਕੀਤਾ ਨਾ। ਤੇ ਉਹ ਤੁਹਾਡੇ ਵਰਗੇ ਭਰਾ ਸਾਡੇ ਸਜਾਦ ਸਾਹਿਬ ਜੀ ਉੱਥੇ ਕੁੰਜਾ ਗੁਜਰਾਤ 'ਚ, ਉਹ ਮੇਰੇ ਨਾਲ ਹੋਣ ਤੇ ਅਸੀਂ ਨਾ ਘੋੜੀ ਦੇਖਦੇ ਫਿਰਦੇ ਸੀ। ਤੇ ਉਹ ਮੈਂ ਰੰਗ ਦੀ ਗੱਲ ਕੀਤੀ ਵੀ ਯਾਰ ਫਲਾਣਾ ਰੰਗ ਹੋਵੇ ਫਲਾਣਾ ਹੋਵੇ, ਉਹ ਕਹਿੰਦੇ ਦੇਖ ਯਾਰ ਰੰਗ ਕਿਹੜਾ ਬੰਦੇ ਨੇ ਬਣਾਏ ਆ, ਇਹ ਤੇ ਰੱਬ ਨੇ ਬਣਾਏ ਆ ਨਾ, ਰੰਗ ਸਾਰੇ ਹੀ ਸੋਹਣੇ ਆ। ਸਾਰੇ ਸੋਹਣੇ ਆ। ਹਾਂ ਤੇ ਉਹ ਤੁਸੀਂ ਉਹ ਗੱਲ ਕੀਤੀ ਆ ਵੀ ਬੱਕਰੀ ਹੋਣੀ ਚਾਹੀਦੀ, ਬੱਕਰੀ ਆ ਰੱਬ ਦੀ ਬਣਾਈ ਹੋਈ, ਰੰਗ ਕੋਈ ਆ, ਨਸਲ ਕੋਈ ਆ, ਹਾਂਜੀ। ਇਹਦੀ ਖਿਦਮਤ ਕਰੋ, ਇਹਦੇ ਤੋਂ ਇਹ ਤੁਹਾਨੂੰ ਨਫਾ ਦਊਗੀ। ਨਫਾ ਦੇਗੀ ਇਨਸ਼ਾਅੱਲਾ। ਦੇਖੋ ਨਾ ਤੁਹਾਡੇ ਕੋਲ ਮੱਖੀ ਚੀਨੀ ਬਰੀਡ ਆ ਨਾ ਜੀ, ਹਾਂਜੀ ਇਹ ਹੁਣ ਛੋਟੀ ਛੋਟੀ ਬੱਚੀਆਂ ਲੱਗਦੀਆਂ ਨੇ, ਥੋੜੇ ਦਿਨਾਂ ਬਾਅਦ ਜਿਵੇਂ ਕਿ 2 4 6 8 ਮਹੀਨੇ ਬਾਅਦ ਇਹਨਾਂ ਨੇ ਚੰਗੇ ਤਗੜੀਆਂ ਹੋ ਜਾਣਾ। ਹਾਂਜੀ ਬਰੀਡਰ ਅੱਛਾ ਰੱਖ ਕੇ, ਉਹ ਬਰੀਡਰ ਦੇ ਉੱਪਰ ਡਿਪੈਂਡ ਕਰਦਾ। ਹਾਂਜੀ ਉਹ ਕਿ ਮੈਂ ਅਕਸਰ ਸੁਣਦਾ ਹੁੰਦਾ ਕਿ ਬਰੀਡਰ 3 ਕੰਮ ਕਰਦਾ, ਉਹ ਤੁਹਾਡਾ ਡਾਕਟਰ ਵੀ ਆ ਤੁਹਾਡੇ ਫਾਰਮ ਦਾ, ਅੱਛਾ ਤੁਹਾਡਾ ਉਹ ਆਪਣਾ ਅਲਟਰਾਸਾਊਂਡ ਮਸ਼ੀਨ ਵੀ ਆ, ਤੁਹਾਡਾ ਬਰੀਡਰ ਵੀ ਆ। ਤੇ ਅੱਛਾ ਬਰੀਡਰ ਹੋਵੇਗਾ ਤੇ ਇਨਸ਼ਾਅੱਲਾ ਤਾਲਾ ਅੱਛੇ ਦਾਰਾ ਪਿਓ ਜਿਹਾ ਹੋਵੇਗਾ, ਉਹ ਜਿਹੀ ਔਲਾਦ ਚੰਗੀ ਨਿਕਲੇਗੀ ਵਿੱਚੋਂ ਦੇ ਇਨਸ਼ਾਅੱਲਾ ਤਾਲਾ। ਆ ਇੱਧਰ ਲੈ ਆਇਓ ਜੀ ਬੱਕਰਾ ਸਾਨੂੰ ਨਾ ਜੀ। ਆਹ ਅਬੇ ਅਬਦੁਰ ਰਹਿਮਾਨ ਸਾਹਿਬ ਤੁਸੀਂ ਜਾਣਦੇ, ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਜੀ। ਮਾਸ਼ਾਅੱਲਾ ਉਹ ਜਿਵੇਂ ਕਹਿ ਲਓ ਵੀ ਸਾਡਾ ਸ਼ੌਕ ਵਧਾਇਆ। ਮਾਸ਼ਾਅੱਲਾ ਜੀ। ਹਾਂਜੀ ਤੇ ਇਹ ਕਿੱਦਾਂ ਦਾ ਲੱਗਿਆ ਜੀ ਤੁਹਾਨੂੰ? ਇਹ ਬਹੁਤ ਅੱਛਾ। ਇਹਦੀ ਏਜ ਕਿੰਨੀ ਹੈ ਜੀ? ਇਹ 4 ਮਹੀਨੇ ਦਾ ਸੀ, ਹੁਣ ਤੇ ਹੋ ਗਿਆ ਹੁਣ 4.5 5 ਮਹੀਨੇ ਦਾ। ਬਸ ਠੀਕ ਹੋ ਗਿਆ ਇਹ, ਜਦੋਂ ਮਤਲਬ ਹੋ ਜਾਏਗਾ 10 11 ਮਹੀਨੇ ਦਾ ਉਧਰ ਤੇ ਦਿਖਾ। ਇਹਨੇ ਆਪ ਹੀ ਇਨਸ਼ਾਅੱਲਾ ਤਾਲਾ ਬਰੀਡਿੰਗ ਸ਼ੁਰੂ ਕਰ ਦੇਣੀ ਜੀ। ਹਾਂ ਹਾਂ ਹਜੇ ਦਾ ਖੀਰਾ ਹੋਣਾ ਨਾ ਜੀ ਇਹ, ਤੇ ਆਹਿਸਤਾ ਆਹਿਸਤਾ ਬਿਹਤਰ ਹੋ ਜਾਣਾ। ਹਾਈਟ ਹੈਡ ਅੱਛੀ ਹੈਗੀ ਹੈ, ਅੱਜ ਖੂਬਸੂਰਤ ਤੱਕ ਕੱਚਾ ਖੀਰਾ ਬੱਚਾ ਜੀ ਹਾਂਜੀ ਹਜੇ। ਬੱਚਾ ਜੀ ਹਜੇ। ਹਾਂਜੀ ਹਾਂ ਲੇਕਿਨ ਤੁਸੀਂ ਇਹਨਾਂ ਵਾਸਤੇ ਤਿਆਰ ਹਾਂ ਕਰ ਛੱਡ ਦੇ। ਸੁਰੇਆ ਸਾਹਿਬ ਮਤਲਬ ਕਿ ਬਰੀਡਰ ਫਿਰ ਬਦਲਣਾ ਪਏਗਾ ਸਾਨੂੰ, ਬਿਲਕੁਲ ਬਦਲਣਾ ਪਏਗਾ, ਕਿਉਂਕਿ ਇਹਨਾਂ ਨੇ ਤੁਹਾਡੀ ਹੋਰ 2 2.5 ਮਹੀਨੇ ਚ ਹੀਟ ਤੇ ਹੋਣਾ। ਹੀਟ ਜਾਣਾ। ਇਹ ਤੁਸੀਂ ਕਹਿੰਦੇ ਅਜੇ 4 ਮਹੀਨੇ ਇਹ ਹਜੇ ਬੱਚਾ ਹੈਗਾ ਵਾ। ਹਾਂਜੀ ਅੱਛਾ ਹਾਂਜੀ ਇਹ ਗੱਲ ਆ। ਤੁਹਾਨੂੰ ਬਰੀਡਰ ਮੰਗਾਉਣਾ ਪੈਣਾ ਫਿਰ ਇਨਸ਼ਾਅੱਲਾ। ਇਹਦੀ ਤੁਸੀਂ ਨਾ 1.5 2 ਮਹੀਨੇ ਬਾਅਦ ਦਿਖਣਾ ਜ਼ਰੂਰ ਆ ਹਾਂਜੀ ਹਾਂਜੀ ਇਨਸ਼ਾਅੱਲਾ ਤਾਲਾ। ਔਰ ਬਾਕੀ ਮੈਂ ਰਿਪੀਟ ਕਰੂੰਗਾ ਕਿ ਖੁਰਾਕ ਦੇ ਉੱਪਰ ਲਗਾਉਣ ਦੇ ਤਰੀਕਾ ਦੱਸਿਆ ਸੀ ਕਿ ਸਲੋਲੀ ਲਗਾਉਣਾ ਤਾਂ ਕਿ ਇਹਨਾਂ ਦਾ ਪੇਟ ਨਾ ਖਰਾਬ ਹੋਵੇ, ਔਰ ਇਨਸ਼ਾਅੱਲਾ ਤਾਲਾ 15 ਦਿਨਾਂ ਚ 100% ਖੁਰਾਕ ਤੇ ਸ਼ਿਫਟ ਹੋ ਜਾਣਗੀਆਂ ਇਨਸ਼ਾਅੱਲਾ। ਲਓ ਜੀ ਜਿਹੜੀ ਗੱਲ ਤੁਹਾਡੇ ਮੰਨਣ 'ਚ ਨਹੀਂ ਆਂਦੀ ਸੀ, ਸਾਡੇ ਮੰਨਣ 'ਚ ਨਹੀਂ ਆਂਦੀ ਸੀ। ਅੱਗੇ ਸਾਡੇ ਕੋਲ ਬੱਕਰੀਆਂ ਨਹੀਂ ਸੀ, ਹੁਣ ਅੱਲਾ ਨੇ ਬੱਕਰੀਆਂ ਦੇ ਦਿੱਤੀਆਂ। ਹੁਣ ਅਸੀਂ ਇਹ ਵੀ ਤਜਰਬਾ ਕਰਕੇ ਤੁਹਾਨੂੰ ਦੱਸਾਂਗੇ ਵੀ ਉਹ ਕੱਲੀ ਖੁਰਾਕ ਤੇ ਨਾ ਵੱਢਣੇ ਨਾ ਕੁਤਰਨੇ ਨਾ ਕੋਈ, ਵੀ ਕੱਲੀ ਖੁਰਾਕ ਤੇ ਵੀ ਬੱਕਰੀਆਂ ਪਲ ਸਕਦੀਆਂ, ਇਹ ਅਸੀਂ ਦੇਖਾਂਗੇ। ਚਲੋ ਟੱਪੇਗੀ ਨਹੀਂ, ਚਲੋ ਕੋਸ਼ਿਸ਼ ਕਰੇਗੀ ਟੱਪਣ ਦੀ, ਲੇਕਿਨ ਜਿਹੜੀ ਖਤਰਨਾਕ ਚੀਜ਼ ਆ ਕਿ ਇਹਨੇ ਜਦੋਂ ਪੈਰ ਰੱਖ ਕੇ ਉੱਪਰ ਖੜੇ ਹੋਣਾ ਨਾ ਸੁਰਾਖਾਂ ਤੇ ਇਹਨੇ ਜਦੋਂ ਮੂੰਹ ਆ ਲੱਗਣਾ ਚੁੱਭਣਾ ਇਹਦੇ, ਇਹ ਜ਼ਖਮ ਕਰੇਗਾ।
ਅੱਛਾ ਜਿਹੜਾ ਉੱਤੇ ਕਾਂਟਾ ਉਤਾਰ ਹਾਂ ਇਹਨੂੰ ਜਾਂ ਤਾਂ ਇਹਨੂੰ ਫੋਲਡ ਕਰ ਦਿਓ, ਬਾਕੀ ਬਿਹਤਰ ਆ ਕਿ ਮਜ਼ਬੂਤੀ ਆਸਤੇ ਨਾ ਇਹਦੇ ਉੱਪਰ ਇੱਕ ਐਂਗਲ ਲਾ ਦਿਓ ਇਦਾਂ, ਅੱਛਾ ਉਹਨਾਂ ਇਹਨੂੰ ਵੈਲਡ ਕਰਵਾ ਦਿਓ ਤਾਂ ਕਿ ਇਹ ਬੈਲੈਂਸ ਹੋ ਜਾਵੇ ਤੇ ਫਿਕਸ ਹੋ ਜਾਵੇ। ਚੌਧਰੀ ਮੁਦੱਸਰ ਕੈਂਥ ਜੱਟ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਡੇ ਅੱਜ ਖਸੂਸੀ ਪ੍ਰਾਹੁਣੇ ਬਣੇ ਜੀ, ਖੁਸ਼ੀ ਦੇ ਮੌਕੇ ਤੇ, ਈਦ ਦਾ ਮੌਕਾ ਜੀ। ਮੁਦੱਸਰ ਸਾਹਿਬ, ਕੋਈ ਬੰਦਾ ਨਵਾਂ ਬੱਕਰੀ ਰੱਖਦਾ, ਮੇਰੇ ਵਰਗਾ ਬੰਦਾ, ਉਹ ਬੱਚੇ ਲੈ ਕੇ ਸ਼ੁਰੂ ਕਰੇ, ਪੱਠ ਲਵੇ, ਬੱਕਰੀ ਲਵੇ, ਸੂਈ ਹੋਈ ਲਵੇ ਜਾਂ ਬੱਕਰਾ ਲਵੇ, ਕਿੱਦਾਂ ਉਹ ਸ਼ੁਰੂ ਕਰੇ? ਜੀ ਸਰ, ਮੈਂ ਤੁਹਾਨੂੰ ਜਵਾਬ ਦਿੰਦਾ ਜੀ ਇਹਦਾ। ਤੁਹਾਡੇ ਕੋਲ ਦੋ ਚੀਜ਼ਾਂ ਨੇ ਜੀ, ਜਾਂ ਤੁਸੀਂ ਬੱਕਰੀ ਜਾਂ ਪੱਠ ਖਰੀਦਣੀ ਆ ਮੰਡੀ ਚੋਂ ਜੀ, ਜਾਂ ਤੁਸੀਂ ਕਿਸੇ ਆਪਣੇ ਕਰੀਬੀ ਦੋਸਤ ਅਜ਼ੀਜ਼ ਕੋਲੋਂ ਆਉਣਾ। ਹਾਂਜੀ। ਔਰ ਅਗਰ ਤੁਸੀਂ ਮੰਡੀ ਤੋਂ ਖਰੀਦਦੇ ਹੋ ਨਾ ਤੇ ਸਾਡਾ ਤਜਰਬਾ ਅੱਛਾ ਨਹੀਂ। ਅਸੀਂ ਬੱਕਰੀਆਂ ਲਈਆਂ ਸ਼ੁਰੂ ਦੇ ਵਿੱਚ, ਤੁਹਾਨੂੰ ਦੱਸਿਆ ਸੀ ਕਿ 2 ਬੱਕਰੀਆਂ ਲਈਆਂ, ਇੱਕ ਪੱਠ ਲਈ ਨਾ, ਉਹ ਦੋਨੋਂ ਬੱਕਰੀਆਂ ਨੇ 3-3 ਸਾਈਕਲ ਜ਼ਾਇਆ ਕਰਤੇ, ਹੀਟ ਤੇ ਨਹੀਂ ਆਈਆਂ, ਕੋਈ ਕਨਸੀਵ ਨਹੀਂ ਕੀਤਾ। ਤੇ ਉਹ ਡਾਕਟਰ ਸਾਹਿਬ ਨੂੰ ਚੈੱਕ ਕਰਾਇਆ ਤੇ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਵਿੱਚ ਕੋਈ ਪ੍ਰੋਬਲਮ ਆ। ਤੇ ਅਕਲ ਨੇ ਕੰਮ ਕੀਤਾ, ਸਮਝ ਆਈ ਕਿ ਜਿਹਨੇ ਮਾਲਕ ਨੇ ਵੇਚੀ ਆ ਨਾ, ਉਹਨੇ ਕੰਡਮ ਸਮਝ ਕੇ ਵੇਚੀ ਆ। ਤੇ ਲਿਹਾਜ਼ਾ ਮੰਡੀ ਦੇ ਵਿੱਚੋਂ ਮੈਂ ਕਹੂੰਗਾ ਕਿ ਬੱਕਰੀ ਨਾ ਖਰੀਦੋ, ਬਾਕੀ ਮੰਡੀ ਵਿੱਚੋਂ ਪੱਠ ਜ਼ਰੂਰ ਖਰੀਦੋ। ਅਸੀਂ ਵੀ ਪੱਠਾਂ ਹੀ ਖਰੀਦੀਆਂ, ਉਹ ਪਹਿਲੇ ਤਜਰਬੇ ਤੋਂ ਬਾਅਦ। ਪੱਠ ਲੈ ਸਕਦੇ, ਪੱਠ ਲਵੋ, ਹਾਂ, ਬੱਕਰੀ ਨਹੀਂ ਲੈਣੀ। ਬੱਕਰੀ ਮੇਰਾ ਪੱਠ ਤਜਰਬਾ ਦੱਸਦਾ, ਬਾਕੀ ਅੱਲਾ ਮਾਫੀ ਦੇ, ਮੈਂ ਨਹੀਂ ਕਹਿੰਦਾ ਕਿ ਬਿਲਕੁਲ ਹਾਰਡ ਐਂਡ ਫਾਸਟ ਰੂਲ ਆ। ਮੇਰੇ ਤਜਰਬੇ ਵਿੱਚ ਮੰਡੀ ਤੋਂ ਬੱਕਰੀ ਮੁਨਾਸਬ ਨਹੀਂ। ਅੱਛਾ, ਔਰ ਅਗਰ ਤੁਹਾਡਾ ਕੋਈ ਕਰੀਬੀ ਅਜ਼ੀਜ਼ ਰਿਸ਼ਤੇਦਾਰ ਦੋਸਤ ਯਾਰ ਹੈਗਾ ਵਾ, ਉਹ ਗਰੰਟੀ ਦੇ ਨਾਲ, ਜਾਂ ਤੁਹਾਨੂੰ ਖੁਦ ਪਤਾ ਵਾ ਕਿ ਅੱਛੀਆਂ ਬੱਕਰੀਆਂ ਨੇ, ਉਹ ਖਰੀਦ ਲਓ, ਕੋਈ ਹਰਜ ਨਹੀਂ। ਲੇਕਿਨ ਮੰਡੀ ਚੋਂ ਕਿ ਇੱਕ ਮਜਮੂਆ ਇਕੱਠਾ ਹੁੰਦਾ, ਉੱਥੇ ਰੰਗ ਬਰੰਗੀ ਚੀਜ਼ਾਂ ਹੁੰਦੀਆਂ, ਉਹ ਤੋਂ ਜ਼ਰਾ ਅਵਾਇਡ ਕਰ ਲਓ। ਪੱਠ ਦਾ ਫਾਇਦਾ ਕੀ ਹੁੰਦਾ ਵਾ ਕਿ ਤੁਹਾਡੇ ਕੋਲ ਆਪਣੀ ਮਰਜ਼ੀ ਦਾ ਬਰੀਡਰ ਤੁਸੀਂ ਜਦੋਂ ਲਿਆਂਦਾ, ਪੱਠ ਨੇ ਜਦੋਂ ਹੀਟ ਤੇ ਆ ਕੇ ਕਨਸੀਵ ਕਰਨਾ ਵਾ, ਤੁਹਾਡੀ ਬਰੀਡਰ ਦੇ ਉੱਪਰ 80% 90% ਡਿਪੈਂਡ ਕਰਦਾ ਬੇਬੀ ਜਿਹੜਾ ਹੁੰਦਾ, ਤੇ ਅੱਛੇ ਬੇਬੀ ਤੁਹਾਨੂੰ ਮਿਲਣੇ ਹੈਗੇ ਆ। ਔਰ ਪਲੱਸ ਬੱਕਰੀ ਤੁਹਾਨੂੰ ਮਿਲਣੀ ਵੀ 70-80 ਹਜ਼ਾਰ ਲੱਖ ਮੂੰਹ ਭਰ ਕੇ ਮੰਗਣਾ ਉਹਨਾਂ ਨੇ। ਪੱਠ ਤੁਹਾਨੂੰ ਮਿਲ ਜਾਣੀ ਹੈਗੀ ਆ 35,000 30,000 40,000 ਦੀ, ਉਹ 8-9 ਹਜ਼ਾਰ ਦੀ ਖੁਰਾਕ ਖਾਏਗੀ ਤੇ ਉਹਨੇ ਬਿਹਤਰੀਨ ਤਿਆਰ ਹੋ ਜਾਣਾ। ਅੱਛਾ, ਇਹਦਾ ਮਤਲਬ ਤਾਂ ਇਹ ਹੋਇਆ ਫਿਰ ਮੈਂ ਠੀਕ ਰਹਿ ਗਿਆ ਜੀ, ਮੈਂ ਪੱਠਾਂ ਲਿਆਂਦੀਆਂ। ਬਹੁਤ ਅੱਛਾ ਕੀਤਾ ਜੀ ਤੁਸੀਂ, ਬਹੁਤ ਅੱਛਾ ਕੀਤਾ ਤੁਸੀਂ, ਹਾਂਜੀ ਬਹੁਤ ਅੱਛਾ ਕੀਤਾ ਤੁਸੀਂ ਜੀ, ਠੀਕ। ਹਾਂਜੀ। ਤੇ ਇਹਦੇ ਤੋਂ ਜਿਹੜਾ ਕਹਿ ਲਓ ਵੀ ਇਹ ਕਾਰੋਬਾਰ 'ਚ ਥੋੜਾ ਜਿਹਾ ਸਬਰ ਕਰਨਾ ਪੈਂਦਾ। ਹੁਣ ਜਿਵੇਂ ਤੁਸੀਂ ਦੱਸਿਆ ਕਿ ਪੱਠਾਂ ਲਿਆਣੀਆਂ, ਜਦੋਂ ਪੱਠਾਂ ਲਿਆ ਕੇ ਪਾਲਣੀਆਂ, 2 ਸਾਲ ਦਾ ਟਾਈਮ ਤਾਂ ਲੱਗ ਗਿਆ ਨਾ ਕਿ ਤੁਹਾਡੇ ਕੋਲ ਪੈਸਾ ਆਉਣ ਵਾਸਤੇ? ਜੀ ਬਿਲਕੁਲ, ਤੁਸੀਂ ਇੱਕ ਵਾਰੀ ਖਰਚੇ ਹੀ ਖਰਚੇ। ਹਾਂਜੀ, ਖਰਚਾ ਹੀ ਖਰਚਾ। ਦੇਖੋ ਕਾਰੋਬਾਰ ਹੈ ਨਾ ਮੁਖਤਲਿਫ, ਮਿਸਾਲ ਦੇ ਤੌਰ ਤੇ ਜਿਹੜਾ ਜ਼ਿਮੀਦਾਰ ਕਿੰਨੋ ਦਾ ਬਾਗ ਲਾਂਦਾ, ਅਗਰ ਉਹ ਸਹੀ ਮਾਨਿਆਂ 'ਚ ਕਲੋਜ਼ ਕਰਕੇ ਬਾਗ ਲਾਵੇ, ਜਿਹਨੂੰ ਅਸੀਂ ਕਹਿੰਦੇ ਹੈਗੇ ਆ ਕਿ ਕੰਜਸਟਡ ਜਾਂ ਹਾਈ ਯੀਲਡ ਬਾਗ ਲਾਇਆ, ਉਹ 'ਚ ਉਹਨੇ ਪੱਠਾ ਨਹੀਂ ਉਗਾਉਣਾ ਕੋਈ ਵੀ, ਤੇ ਉਹਨੇ ਵੀ ਤਾਂ ਬਾਗ ਲਾ ਕੇ ਆਪਣੀ ਜ਼ਮੀਨ ਦੇ ਉੱਪਰ ਸਬਰ ਨਾਲ 4 ਸਾਲ ਬਹਿਣਾ ਨਾ ਜੀ। 4 ਸਾਲ ਬਾਅਦ ਹੀ ਪਹਿਲਾਂ ਫਲ ਲੈਣਾ, ਉਹ ਫਲ ਵੀ ਤੁਹਾਡਾ ਵਿਕਣਾ ਨਹੀਂਗਾ, ਤੁਸੀਂ ਆਈ ਕਰਨਾ, 5ਵੇਂ ਚੌਥੇ 5ਵੇਂ ਸਾਲ ਜਾ ਕੇ ਪ੍ਰੋਪਰ ਫਲ ਸ਼ੁਰੂ ਹੋਣਾ। ਸਬਰ ਹੈ ਨਾ, ਸਬਰ ਹੈ। ਇਸੇ ਤਰ੍ਹਾਂ ਬੱਕਰੀ ਫਾਰਮਿੰਗ ਸਬਰ ਕਿਉਂ ਨਹੀਂ ਲੋਕ ਕਰਦੇ? ਦੇਖੋ ਹਰ ਕਾਰੋਬਾਰ ਦੀ ਇੱਕ ਨੌਈਅਤ ਆ, ਔਰ ਬਾਕੀ ਮੈਂ ਅੱਲਾਹ ਤਾਲਾ ਕੋ ਡਰ ਕੇ ਕਰਨਾ ਜੀ, ਅੱਲਾਹ ਤਾਲਾ ਕੋ ਡਰ ਕੇ ਕਰਨਾ, ਨਸੀਬ ਦੀ ਗੱਲ ਹੁੰਦੀ ਆ, ਬਾਕੀ ਦਾ ਹੁਕਮ ਅੱਲਾਹ ਦਾ ਹੁੰਦਾ। ਮੈਂ ਤਾਂ ਅਕਸਰ ਦੋਸਤਾਂ ਨੂੰ ਕਹਿੰਦਾ ਜੀ ਕਿ ਆਮ ਕਾਰੋਬਾਰ 'ਚ ਨਾ ਚੀਜ਼ਾਂ ਜਮ੍ਹਾਂ ਹੁੰਦੀਆਂ, ਕਿ ਲੱਖ ਦਾ 1.25 ਲੱਖ ਹੋ ਗਿਆ, 1.5 ਲੱਖ ਹੋ ਗਿਆ, ਫਿਰ ਅਗਲੇ ਸਾਲ 2 ਲੱਖ ਹੋ ਗਿਆ। ਇਸ ਕਾਰੋਬਾਰ 'ਚ ਅਲਹਮਦੁਲਿਲਾ ਜਮ੍ਹਾਂ ਨਹੀਂਗਾ, ਜ਼ਰਬ ਆ। ਵਾਹ ਵਾਹ ਵਾਹ, ਜ਼ਰਬ ਹੁੰਦੀ। ਲੇਕਿਨ ਕੀ ਹੈ ਕਿ ਸਬਰ ਸ਼ਰਤ ਆ, ਸਬਰ ਸ਼ਰਤ ਆ, ਸਬਰ ਸ਼ਰਤ ਆ, ਔਰ ਮਿਹਨਤ ਸ਼ਰਤ ਆ। ਇਹ ਨਹੀਂ ਤੁਸੀਂ ਜਨਾਬ ਕਿ ਰੱਖ ਕੇ ਆਪ ਲੋਈ ਲੈ ਕੇ ਸੋ ਗਏ ਹੋ, ਮੁੜ ਕੇ ਜਨਾਬ ਅੱਲਾ ਵਾਲੇ ਕੀਤੀਆਂ ਹੋਈਆਂ ਵਾ। ਅੱਲਾ ਮੀਆਂ ਵੀ ਕਹਿੰਦੇ ਨੇ ਕਿ ਆਪਣੀ ਘੋੜੀ ਨੂੰ ਲਗਾਮ ਪਹਿਲਾਂ ਬੰਨੋ ਖੁੰਡੇ ਨਾਲ, ਫਿਰ ਮੇਰੇ ਵਾਲੇ ਕਰ ਦੋ। ਇਹ ਨਹੀਂ ਕਿ ਜਨਾਬ ਖੁੱਲੀ ਛੱਡ ਕੇ ਕਹੋ ਜੀ ਅੱਲਾ ਤੇਰੇ ਵਾਲੇ। ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ। ਹਾਂਜੀ। ਔਰ ਸੈਕਿੰਡ ਸਿੰਪਲ ਜੀ ਕੈਲਕੂਲੇਸ਼ਨ ਹੈਗੀ ਹੈ ਜੀ ਇਹਦੀ, ਜਿਹੜੀ ਮੈਂ ਆਪਣੇ ਤੌਰ ਤੇ ਕਰਦਾ। ਮੈਂ ਉਸ ਲਾਸਟ ਵੀਡੀਓ 'ਚ ਵੀ ਕਿਹਾ ਸੀਗਾ ਕਿ ਮੇਰੀ ਕੈਲਕੂਲੇਸ਼ਨ ਦੇ ਮੁਤਾਬਿਕ ਖਰਚੇ ਕੱਢ ਕੇ 3 ਸਾਲਾਂ ਬਾਅਦ ਤੁਹਾਨੂੰ ਇਹ 'ਚ ਗਰੰਟੀਡ 33% ਪ੍ਰੋਫਿਟ ਮਿਨੀਮਮ। ਅੱਛਾ, 3 ਸਾਲ ਬਾਅਦ। ਲੇਕਿਨ ਉਹ 3 ਸਾਲਾਂ ਦਾ ਪ੍ਰੋਫਿਟ ਇਹ ਨਹੀਂ ਕਿ ਤੁਹਾਡਾ ਜ਼ਾਇਆ ਹੋ ਗਿਆ, ਉਹ ਜਮਾ ਹੋ ਗਿਆ, ਅਕਮੂਲੇਟ ਹੋ ਗਿਆ, ਉਹ ਤੁਹਾਨੂੰ 3 ਸਾਲਾਂ ਬਾਅਦ ਇਕੱਠਾ ਮਿਲ ਜਾਣਾ, ਇਕੱਠਾ ਮਿਲ ਜਾਣਾ। ਔਰ ਸਾਲ ਕੀ ਸਾਲ ਤੁਹਾਡਾ ਮਿਨੀਮਮ 33% ਹੈਗਾ। ਲੇਕਿਨ ਕੀ ਹੈ, ਸਬਰ ਨਾਲ ਮਿਹਨਤ ਕਰੋ। ਹੁਣ ਲੋਕੀ ਵੈਕਸੀਨੇਸ਼ਨ ਨਾ ਕਰਾਉਣ ਤੇ ਕਹਿਣ ਜੀ ਸਾਡੇ ਜਾਨਵਰ ਮਰ ਗਏ ਜੀ, ਬੜਾ ਗੰਦਾ ਕੰਮ ਆ, ਗਲਤ ਗੱਲ ਆ ਬਈ। ਇਹ ਅਸਬਾਬ ਕਰੋ ਨਾ, ਵੈਕਸੀਨੇਸ਼ਨ ਕਰਾਓ, ਉਸ ਤੋਂ ਬਾਅਦ ਸਰਦੀ ਦੇ ਵਿੱਚ ਉਹਦੀ ਹਿਫਾਜ਼ਤ ਨਾ ਕਰੋ, ਠੀਕ ਹੈ। ਹੁਣ ਸਾਡੇ ਇੱਕ ਦੋਸਤ ਸੀਗਾ, ਉਹਨਾਂ ਨੇ ਸਾਡੇ ਕੋਲ ਫੀਡ ਵੀ ਮੰਗਾਈ, ਤੇ ਅਨਫੋਰਚੂਨੇਟਲੀ ਕੀ ਹੋਇਆ ਕਿ ਉਹਨਾਂ ਦੇ ਉੱਥੇ ETB ਦਾ ਅਟੈਕ ਹੋਇਆ ਸੀ। ETB ਇੱਕ ਬਿਮਾਰੀ ਹੈਗੀ ਆ, ਉਹਨਾਂ ਮੋਸ਼ਨ ਲੱਗੇ ਸੀ, ਬੁਰਾ ਹਾਲ ਸੀ, ਆਂਤੜੀਆਂ ਦੀ ਜ਼ਹਿਰ ਜਿਹਨੂੰ ਕਹਿੰਦੇ ਆ, ਠੀਕ ਹੈ। ਉਹ ਕਿਉਂਕਿ ਫੀਡ ਜਿਹੜੀ ਹੈ ਮੈਡੀਸਨ ਨਹੀਂ ਹੈਗੀ, ਫੀਡ 'ਚ ਕੋਈ ਰਾਕਟ ਸਾਇੰਸ ਨਹੀਂ, ਸਿੰਪਲ 95% ਆ ਖੇਤ ਵਿੱਚੋਂ ਚੀਜ਼ਾਂ ਆਈਆਂ ਹੋਈਆਂ, ਠੀਕ ਹੈ ਨਾ ਜੀ। ਜਿੱਦਾਂ ਤੁਹਾਡਾ ਚੋਕਰ ਵਾ ਗੰਦਮ ਤੋਂ ਆਇਆ,
ਤੁਹਾਡੀ ਮੱਕੀ ਆ ਖੇਤ ਚੋਂ ਆਈ ਆ, ਤੁਹਾਡੀ ਤੂੜੀ ਆ ਖੇਤ ਚੋਂ ਆਈ ਆ, ਮੂੰਗਫਲੀ ਦਾ ਮਿੱਸਾ ਖੇਤ ਚੋਂ ਆਇਆ, ਖਲਾਂ ਜਿਹੜੀਆਂ ਹੈਗੀਆਂ ਨੇ ਉਹ ਬੀਜ ਜਿਹੜਾ ਹੈਗਾ ਖੇਤ ਚੋਂ ਆਇਆ। ਕੋਈ ਇਹ 'ਚ ਔਰ ਜਾਣੀ ਕਿ ਐਸਟੀਰਾਇਡ ਨਹੀਂ ਹੈਗਾ ਇਹਦੇ ਵਿੱਚ। ਅੱਛਾ ਠੀਕ ਹੈ ਨਾ। ਕੈਮੀਕਲ ਜਿਹੜਾ ਹੈਗਾ ਵਾ ਨਾ ਉਹ ਸਿਰਫ ਕੈਮੀਕਲ ਮੈਂ ਨਹੀਂ ਕਹੂੰਗਾ ਉਹਨੂੰ, ਕਿਉਂ? ਇਹ ਬਾਈਪਾਸ ਫੈਟ, ਬਾਈਪਾਸ ਮੈਥਾਇਓਨੀਨ, ਇਹ ਐਕਸਟ੍ਰੈਕਟ ਹੈਗੇ ਆ ਪਾਮ ਦੇ। ਠੀਕ ਹੈ ਨਾ ਜੀ, ਪਾਮ ਦੇ ਵਿੱਚੋਂ ਨਿਕਲੇ ਹੋਏ ਆ, ਜਿੱਦਾਂ ਆਪਣੀ ਨਹੀਂ ਹੋਮਿਓਪੈਥਿਕ ਦੀ ਦਵਾਈ 'ਚ ਐਕਸਟ੍ਰੈਕਟ ਹੁੰਦਾ ਇਸ ਤਰ੍ਹਾਂ। ਬਾਕੀ ਕੈਲਸ਼ੀਅਮ ਪਾਊਡਰ ਜਿਹੜਾ ਵਾ ਉਹ ਚਟਾਨ ਤੋਂ ਆਉਂਦਾ, ਮਦਨੀ ਆਤ ਆ ਜਾਂਦੀ ਆ, ਨਮਕ ਤੁਹਾਡਾ ਮਦਨੀ ਆਤ 'ਚ ਆ ਜਾਂਦਾ, ਤੇ ਸ਼ੀਰਾ ਤੁਹਾਡਾ ਗੰਨੇ ਚੋਂ ਨਿਕਲ ਰਿਹਾ, ਉਹ ਵੀ ਖੇਤ ਚੋਂ ਆ ਰਿਹਾ। ਕੋਈ ਹੋਰ ਰਾਕਟ ਸਾਇੰਸ ਹੈ ਹੀ ਨਹੀਂ ਇਹਦੇ ਵਿੱਚ। ਤੇ ਬਾਕੀ ਵੈਕਸੀਨੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਆ, ਕਿਉਂਕਿ ਵਬਾਈ ਬਿਮਾਰੀ ਦਾ ਕੋਈ ਇਲਾਜ ਨਹੀਂ ਸਿਵਾਏ ਵੈਕਸੀਨੇਸ਼ਨ ਤੋਂ। ਤੇ ਬਾਕੀ ਰੂਟੀਨ ਦੇ ਵਿੱਚ ਮਾੜਾ ਚੰਗਾ ਖੰਘ ਬੁਖਾਰ ਹੁੰਦਾ ਰਹਿੰਦਾ ਇਹਨਾਂ ਨੂੰ, ਉਹ ਤੁਸੀਂ ਆਪ ਹੀ ਨੇ ਮਾਸਟਰ ਹੋ ਜਾਂਦਾ, 2 ਗੋਲੀ ਪੈਨਾਡੋਲ, ਹਰ ਸ਼ਾ ਠੀਕ ਹੈਗੀ ਆ। ਬਾਕੀ ਕੁਦਰਤੀ ਸ਼ੈਵਾਂ ਹੀ। ਹਾਂਜੀ ਹਾਂਜੀ ਬਿਲਕੁਲ ਸਰ। ਅੱਛਾ ਮੁਦੱਸਰ ਸਾਹਿਬ, ਜਿੱਦਾਂ ਹੁਣ ਨਵੇਂ ਬੰਦੇ ਆ ਰਹੇ ਆ ਬੱਕਰੀ ਵੱਲ ਨੂੰ, ਮੇਰੇ ਵਰਗੇ ਮੁੰਡੇ, ਲਵੇ ਮੁੰਡੇ ਆ ਰਹੇ ਆ, ਕਿਉਂ ਰੋਜ਼ਗਾਰ ਹੈ ਨਹੀਂ, ਪੜ੍ਹੇ ਲਿਖੇ ਮੁੰਡੇ ਆ ਤੇ ਉਹ ਇੱਧਰ ਨੂੰ ਆ ਰਹੇ ਆ, ਆਸਰਾ ਤੱਕ ਰਹੇ ਆ ਕਾਰੋਬਾਰ ਦਾ, ਤੇ ਉਹਨਾਂ ਵਾਸਤੇ ਦੱਸ ਦਿਓ ਵੀ ਖਸੂਸੀ ਕਿਹੜੀ ਗੱਲਾਂ ਦਾ ਖਿਆਲ ਕਰਨਾ, ਇੱਕ ਬੱਕਰੀ ਫਾਰਮਰ ਨੂੰ ਕਿਹੜੀਆਂ ਜ਼ਰੂਰੀ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਉਹ ਤੁਸੀਂ ਦੱਸੋ ਜੀ। ਜੀ ਬਿਲਕੁਲ, ਥੈਂਕ ਯੂ ਵੈਰੀ ਮਚ। ਦੇਖੋ 2 ਚੀਜ਼ਾਂ ਨੇ, ਇੱਕ ਸ਼ੌਕ ਆ, ਇੱਕ ਬਿਜ਼ਨਸ ਆ। ਜੇ ਸ਼ੌਕ ਕਰਨਾ ਫਿਰ ਤਾਂ ਗੱਲਾਂ ਹੀ ਸਾਰੀਆਂ ਖਤਮ, ਖਰਚੇ ਦੀ ਗੱਲ ਖਤਮ, ਖਰਚੇ ਦੀ ਖਤਮ। ਜੇ ਸ਼ੌਕ ਕਰਨਾ ਜੇ ਬਿਜ਼ਨਸ ਕਰਨਾ ਹੈਗਾ ਵਾ, ਉਹਦੇ ਵਾਸਤੇ ਮੋਸਟ ਇੰਪੋਰਟੈਂਟ ਚੀਜ਼ ਤੁਹਾਡੀ ਖੁਰਾਕ। ਠੀਕ ਹੈ। ਕਿ ਤੁਹਾਡੀ ਖੁਰਾਕ ਤੁਹਾਡੀ ਪਾਕਟ ਦੇ ਉੱਪਰ ਭਾਰੀ ਨਾ ਪਵੇ, ਯਾਨੀ ਕਿ ਜਿੰਨਾ ਲੱਗ ਰਿਹਾ ਨਾ ਉਹ ਤੋਂ ਕਮ ਸੇ ਕਮ ਹਾਫ ਮਿਲੇ। ਠੀਕ ਹੈ। ਤੇ ਮੇਰਾ ਸਿੰਪਲ ਜਿਹਾ ਕੈਲਕੂਲੇਸ਼ਨ ਹੈ, ਬੜੀ ਸਿੰਪਲ ਜੀ, ਕਿ ਅਗਰ ਤੁਹਾਨੂੰ 1000 ਰੁਪਏ ਦਾ ਨਫਾ ਹੋਇਆ ਨਾ ਤੇ 500 ਰੁਪਈਆ ਸਾਈਡ ਤੇ ਕਰ ਦਿਓ, ਉਹ ਤੁਹਾਡਾ ਖਰਚਾ ਵਾ। ਠੀਕ, ਸਿੰਪਲ ਜਿਹਾ ਫਾਰਮੂਲਾ। ਤੁਹਾਨੂੰ 10000 ਨਫਾ ਹੋਇਆ ਤੇ 5000 ਸਮਝੋ ਤੁਹਾਡਾ ਨਫਾ 10 ਨਹੀਂ 5000 ਆ, 5000 ਤੁਹਾਡਾ ਹੀ ਖੁਰਾਕ ਦਾ ਖਰਚਾ ਵਾ, ਜਾਂ ਬਾਕੀ ਛੋਟੀ ਮੋਟੀ ਮੇਨਟੇਨੈਂਸ ਦਾ। ਅੱਛਾ, ਉਸ ਤੋਂ ਬਾਅਦ ਇਹ ਹੈਗਾ ਜੀ ਕਿ ਇਹਤਿਆਤ ਵਰਤੋ ਆਪਣੀ, ਕਿ ਸਰਦੀ ਇੱਕ ਵਾਹਤ 2 ਮਹੀਨੇ ਦੇ ਆਸੇ ਬਹੁਤ ਡੇਂਜਰਸ ਆ, ਉਹ ਸਖਤ ਆ, ਉਹ ਸਖਤ ਹੈਗੇ ਆ। ਉਹਦੇ ਵਿੱਚ ਇਹਨੂੰ ਠੰਡੀ ਹਵਾ ਨਾ ਲੱਗੇ, ਠੰਡੀ ਹਵਾ ਤੋਂ ਬਚਾਉਣਾ ਵਾ, ਇਹਦਾ ਥੱਲਾ ਖੁਸ਼ਕ ਰਵੇ। ਉਹਦੇ ਵਾਸਤੇ ਖੁੱਲੀ ਜਗ੍ਹਾ ਹੈਗੀ ਆ ਤੇ ਬਹੁਤ ਅੱਛੀ ਗੱਲ ਆ, ਲੇਕਿਨ ਕਵਰਡ ਹੋਵੇ ਤਾਂ ਕਿ ਇਹ ਮੁੱਤਲ ਕਰਕੇ ਉਹਦੇ ਉੱਪਰ ਨਾ ਬੈਠੇ, ਉਹ ਖੁਸ਼ਕ ਜਗ੍ਹਾ ਬੈਠਣ ਨੂੰ ਮਿਲ ਜਾਵੇ ਇਹਨੂੰ। ਤੇ ਅਗਰ ਤੁਹਾਡੇ ਕੋਲ ਐਲੀਵੇਟਡ ਸ਼ੈੱਡ ਬਣਾ ਸਕਦੀ ਹੋ ਤੇ ਵੈਲ ਐਂਡ ਗੁੱਡ। ਉਹ ਕਾਰੋਬਾਰ ਦੀ ਗੱਲ ਕਰ ਰਹੇ ਆ, ਉਹ 1 ਟਾਈਮ ਦਾ ਖਰਚਾ, ਲੇਕਿਨ 25-30 ਸਾਲ ਸਕੂਨ ਹੈਗੇ ਆ। ਅੱਛਾ, ਉਸ ਤੋਂ ਬਾਅਦ ਤੁਹਾਡਾ ਜੀ ਮੋਸਟ ਇੰਪੋਰਟੈਂਟ ਕਿ ਤੁਹਾਡੇ ਫਾਰਮ ਦੇ ਉੱਪਰ ਇੱਕ ਸਿਆਣਾ ਬੰਦਾ ਜ਼ਰੂਰ ਹੋਵੇ ਜਿਹੜਾ ਇਹਦੀ ਡਿਲੀਵਰੀ ਕਰਾ ਦੇਵੇ। ਵਾਹ 50% ਤਾਂ ਜੀ ਉਹ ਆਪ ਹੀ ਕਰ ਦਿੰਦੀਆਂ ਨੇ, ਲੇਕਿਨ ਬਾਜ਼ ਕੱਲ ਬੇਬੀ ਟੇੜਾ ਵਾ, ਫਸ ਗਿਆ, ਕੋਈ ਮਸਲਾ ਬਣ ਗਿਆ ਤੇ ਉਹ ਸਿਆਣਾ ਬੰਦਾ ਫਿਰ ਉਹਨੂੰ ਕਢਾ ਲੈਂਦਾ ਬਾਹਰ ਨਾ। ਔਰ ਉਸ ਤੋਂ ਬਾਅਦ ਅਗਰ ਲਾਰਜ ਸਕੇਲ ਤੇ ਕਰਨਾ ਤੇ ਡਾਕਟਰ ਜ਼ਰੂਰ ਰੱਖੋ, ਤੇ ਅਗਰ ਲਾਰਜ ਬੜੀ ਜਾਨਵਰ ਰੱਖੇ ਆ, ਤੁਹਾਡਾ ਖਰਚਾ ਪਰ ਹੈਡ ਥੋੜਾ ਜਿਹਾ ਲੈ ਜਾਣਾ ਸਿਰਫ। ਡਾਕਟਰ ਦਾ ਫਾਇਦਾ ਕੀ ਹੁੰਦਾ ਕਿ ਉਹ ਇੱਕ ਹੌਕ ਆਈ ਆਪਣਾ ਕਾਬੀ ਨਜ਼ਰ ਰੱਖਦਾ ਉੱਪਰ, ਕਿ ਜੀ ਮੈਂ ਕਿਹੜੇ ਚੀਜ਼ ਨੂੰ ਸੈੱਟ ਕਰ ਲੈਣਾ। ਇਹ ਚੀਜ਼ ਹੋ ਗਈ ਜੀ। ਪਾਣੀ ਫਰੈਸ਼ ਦੇਵੋ ਇਹਨਾਂ ਨੂੰ, ਵੈਕਸੀਨੇਸ਼ਨ ਤੇ ਕੋਈ ਕੰਪਰੋਮਾਈਜ਼ ਨਹੀਂ ਹੈਗਾ। ਤੇ ਖੁਰਾਕ ਦਾ ਤੁਹਾਨੂੰ ਦੱਸ ਦਿੱਤਾ ਕਿ ਅਗਰ ਤੁਹਾਡੇ ਕੋਲ ਨਹੀਂ ਅਫੋਰਡ ਹੁੰਦਾ ਤੇ ਤੁਸੀਂ ਖੁਸ਼ ਕਰਕੇ ਪਾਣਾ, ਗਿੱਲਾ ਪਾਣਾ, ਜੋ ਮਰਜ਼ੀ ਪਾਓ, ਲੇਕਿਨ ਸਾਫ ਸੁਥਰਾ ਪਾਓ, ਉਹ 'ਚ ਫੰਗਸ ਨਾ ਹੋਵੇ। ਠੀਕ ਹੈ ਨਾ ਜੀ, ਉਹਨੂੰ ਮਤਲਬ ਕਿ ਉੱਲੀ ਨਾ ਲੱਗੀ ਹੋਵੇ ਤੇ ਵਾਲੀ ਗੱਲ ਆ, ਉਹਨਾਂ ਫਿਰ ਟੌਕਸਿਸਿਟੀ ਨਹੀਂ ਆਉਂਦੀ ਹੈਗੀ। ਤੇ ਬਾਕੀ ਬਰਕਤ ਵਾਲਾ ਕੰਮ ਆ, ਔਰ ਸਬਰ ਜ਼ਰੂਰ ਕਰੋ। ਹਾਂ, ਔਰ ਬਾਕੀ ਹੈ ਕਿ ਇਹਦੇ ਵਿੱਚ ਡਿਮਾਂਡ ਕਦੀ ਨਹੀਂ ਘਟਣੀ। ਅੱਜ ਵੀ ਤੁਸੀਂ ਪਤਾ ਕਰ ਲਓ ਕਿ ਲੰਡਨ 'ਚ ਕੀ ਰੇਟ ਆ ਮਟਨ ਦਾ, ਤੇ ਅਮਰੀਕਾ 'ਚ ਕੀ ਰੇਟ ਆ, ਜਰਮਨੀ 'ਚ ਕੀ ਰੇਟ ਆ, ਔਰ ਪਾਕਿਸਤਾਨ 'ਚ ਕੀ ਰੇਟ ਆ। ਅਗਰ ਤੁਸੀਂ ਜਿਹੜਾ ਐਕਸਚੇਂਜ ਰੇਟ ਦਾ ਡਿਫਰੈਂਸ ਕੱਢ ਲਓਗੇ ਤੇ ਆਲਮੋਸਟ ਸੇਮ ਰੇਟ ਹੀ ਆ। ਉਹਦੀ ਚਾਚਾ ਜੀ ਵਜ੍ਹਾ ਕੀ ਹੁੰਦੀ ਹੈਗੀ ਹੈ ਕਿ ਸਪਲਾਈ ਡਿਮਾਂਡ। ਸਾਡੇ ਮੁਲਕ ਤੇ ਬਲੈਸਿੰਗ ਅੱਲਾ ਮੀਆਂ ਦੀ ਕਿ ਅਸੀਂ ਕੁਰਬਾਨੀ ਉੱਪਰ ਜ਼ਬਾ ਕਰਨਾ ਜਾਨਵਰ, ਸਾਡੇ ਡਿਮਾਂਡ ਰਹਿੰਦੀ ਆ। ਪਾਪੂਲੇਸ਼ਨ ਸਪੀਡ ਨਾਲ ਵੱਧ ਰਹੀ ਆ, ਲੇਕਿਨ ਜਾਨਵਰ ਸਪੀਡ ਨਾਲ ਨਹੀਂ ਵੱਧ ਰਿਹਾ, ਖਾਸ ਤੌਰ ਤੇ ਛੋਟਾ ਜਾਨਵਰ ਜਿਹੜਾ। ਤੇ ਅੱਛਾ ਬਿਜ਼ਨਸ ਆ, ਇਹਨੂੰ ਸਾਈਡ ਬਿਜ਼ਨਸ ਕਰਕੇ ਕਰ ਲਓ। ਅਗਰ ਤੁਸੀਂ ਕੋਈ ਵੀ ਫੁੱਲ ਟਾਈਮ ਕਰਨਾ ਵਾ ਤੇ ਸਬਰ ਜ਼ਰੂਰੀ ਆ। ਔਰ ਉਸ ਤੋਂ ਬਾਅਦ 2-3 ਮਾਡਲ ਹੁੰਦੇ ਆ ਕਿ ਅਗਰ ਤੁਸੀਂ ਬੱਕਰੀਆਂ ਦਾ ਕੰਮ ਕਰਨਾ, ਸਿਰਫ ਈਦ ਲਾਣੀ ਆ, ਉਹ ਵੀ ਠੀਕ ਆ। ਫਿਰ ਕੁਝ ਲੋਕ ਕੀ ਕਰਦੇ ਨੇ ਕਿ ਕੰਡਮ ਜਾਨਵਰ ਲੈ ਕੇ, ਕਮਜ਼ੋਰ ਜਾਨਵਰ ਲੈ ਕੇ, ਉਹਨਾਂ ਨੂੰ ਅੱਛੀ ਤਰ੍ਹਾਂ ਸੇਵਾ ਕਰਕੇ ਤੰਦਰੁਸਤ ਕਰਕੇ ਵੇਚ ਦਿੰਦੇ ਆ। ਇਹ ਹਰ ਬੰਦੇ ਦਾ ਆਪਣਾ ਸਿਸਟਮ ਆ ਕਿ ਉਹਨੂੰ ਕਿਹੜਾ ਬਿਜ਼ਨਸ ਸਮਝ ਆਇਆ ਵਾ, ਉਹਦੇ ਮੁਤਾਬਕ ਉਹ ਕਰ ਸਕਦਾ। ਦੇਖੋ ਇੱਕ ਬੱਕਰੀ ਦੇ ਵਿੱਚ ਕਿੰਨੇ ਕਾਰੋਬਾਰ, ਐਗਜ਼ੈਕਟਲੀ। ਤੁਸੀਂ ਆਉਣ ਵਾਲਾ ਵਕਤ ਵੀ ਇਹਦਾ ਚੰਗਾ ਦੇਖ ਰਹੇ ਹੋ। ਦੇਖਿए ਜੀ, ਮੇਰੀ ਪਰਸੈਪਸ਼ਨ ਜਾਂ ਮੇਰੀ ਜਿਹੜੀ ਅਕਲ ਕੰਮ ਕਰ ਰਹੀ ਆ, ਜੋ ਮੈਨੂੰ ਨਜ਼ਰ ਆ ਰਿਹਾ ਹੈਗਾ ਜਾਂ ਵਾਈਬਸ ਆ ਰਹੀਆਂ ਨੇ, ਜਿੱਦਾਂ ਗਵਰਨਮੈਂਟ ਜਿਹੜੀ ਹੈਗੀ ਆ, ਮੇਰੀ ਲਾਈਫ ਸਟਾਕ ਵਾਲਿਆਂ ਨਾਲ ਵੀ ਗੱਪਸ਼ਪ ਹੁੰਦੀ ਆ। 1 ਜੁਲਾਈ ਤੋਂ ਜਿੱਦਾਂ ਪਹਿਲਾਂ ਲਾਈਫ ਸਟਾਕ ਕਾਰਡ ਨਹੀਂ ਜੀ, ਵੱਡੇ ਜਾਨਵਰਾਂ ਨੂੰ ਮੋਟਾ ਕਰਨ ਦਾ ਰਾਸ਼ਨ ਗਵਰਨਮੈਂਟ ਬਿਲਾ ਸੂਦ ਕਰਜ਼ਾ ਦਿੰਦੀ ਆ, ਇਸੇ ਤਰ੍ਹਾਂ ਉਹ ਬੱਕਰੀ ਵਾਸਤੇ ਦੇ ਰਹੇ ਆ। 1 ਜੁਲਾਈ ਤੋਂ ਐਕਸਪੈਕਟਡ ਆ। ਇਹ ਮੈਨੂੰ ਇਨਫੋਰਮੇਸ਼ਨ ਮਿਲੀ ਸੀ, ਵੱਲਾਹੂ ਆਲਮ ਗਵਰਨਮੈਂਟ ਕਰਦੀ ਕਿ ਨਹੀਂ ਕਰਦੀ, ਕਿ ਉਹ ਕਾਰਡ ਬਣਨੇ ਆ ਬੱਕਰੀ ਪਾਲ ਵਾਲਿਆਂ ਵਾਸਤੇ। ਔਰ ਨੰਬਰ 2 ਦੇ ਉੱਪਰ ਡਿਮਾਂਡ ਰਹਿਣੀ ਹੈ ਇਹਦੀ ਹਮੇਸ਼ਾ, ਕਿਉਂਕਿ ਨਬੀਆਂ ਨੇ ਕਹਿ ਦਿੱਤਾ ਕਿ ਬਰਕਤ ਵਾਲਾ ਕੰਮ ਆ, ਇਸ ਵਾਸਤੇ ਆਪਾਂ ਨਹੀਂ ਗਲਤ ਕਹਿ ਸਕਦੇ। ਜਿਹੜੇ ਸਾਡੇ ਧੀ ਪੁੱਤਰ ਆ ਉਹ ਕੰਮ ਕਰਨਾ ਚਾਹੁੰਦੇ, ਉਹ ਦੱਸਿਆ ਉਹਨਾਂ ਨੇ ਵੀ ਕੋਈ ਸਰਕਾਰ ਇਹਦਾ ਦੇ ਰਹੀ ਆ
ਖਸੂਸੀ ਤੇ ਉਹਦਾ ਪਤਾ ਕਰ ਲਿਓ ਵੀ ਕਦੋਂ ਦੇਰੀ ਹੈ ਤੇ ਕਦੋਂ ਨਹੀਂ। ਹਾਂਜੀ ਮੁਦੱਸਰ ਸਾਹਿਬ ਕਈ ਬੰਦੇ ਨਾ ਪਿਛਲੀ ਵਾਰੀ ਇਤਰਾਜ਼ ਕਰਦੇ ਸੀ ਵੀ ਅਸੀਂ ਮੁਦੱਸਰ ਸਾਹਿਬ ਨਾਲ ਰਾਬਤਾ ਕਰਨਾ ਚਾਹੁੰਦੇ ਆ ਤੇ ਉਹ ਕਿੱਦਾਂ ਕਰੀਏ, ਉਹ ਨੰਬਰ ਆਪਣਾ। ਹਾਂਜੀ ਐਨੀ ਟਾਈਮ ਮੋਸਟ ਵੈਲਕਮ ਜੀ 0345 ਹਾਂਜੀ 76 76 826 896 ਇਹ ਨੰਬਰ ਅਵੇਲੇਬਲ ਹੁੰਦਾ ਜੀ ਹਰ ਵੇਲੇ। ਮਾਰਕੀਟਿੰਗ ਦਾ ਨੰਬਰ ਆ ਤੇ ਮੈਂ ਹੀ ਖੁਦ ਰਿਸੀਵ ਕਰਦਾ ਤੇ ਮੈਂ ਹੀ ਜਵਾਬ ਦਿੰਦਾ ਜੀ। ਮੈਂ ਰਿਪੀਟ ਕਰ ਦਿੰਦਾ 0345 7676 ਵਾਹ ਵਾਹ ਜਦੋਂ ਮਰਜ਼ੀ ਰਾਬਤਾ ਕਰਨ ਇਸ ਨੰਬਰ ਤੇ ਇੱਕ ਗੱਲ ਮੈਂ ਹੋਰ ਕਹੂੰਗਾ, ਸੌਰੀ ਥੋੜੀ ਗੱਲ ਕੱਟ ਰਿਹਾ ਕਿ ਅਕਲ ਨਾਲ ਕੰਮ ਕਰੋ ਔਰ ਅੱਲਾ ਤੇ ਭਰੋਸਾ ਰੱਖੋ। ਜਦੋਂ ਤੁਹਾਡਾ ਭਰੋਸਾ ਅੱਲਾ ਦੇ ਉੱਪਰ ਹੋਵੇ ਔਰ ਇਸਕੇ ਹਲਾਲ ਦੇ ਤੁਸੀਂ ਕਾਇਲ ਹੋ ਜਾਓ ਨਾ ਤੇ ਅੱਲਾ ਮੀਆਂ ਫਿਰ ਸੱਤੇ ਬਹਾਨਾ ਲਾ ਦਿੰਦਾ। ਬੇਸ਼ੱਕ ਲੇਕਿਨ ਰਿਜ਼ਕੇ ਹਲਾਲ ਦੀ ਨੀਅਤ ਜ਼ਰੂਰੀ ਆ ਔਰ ਦੂਜਿਆਂ ਦਾ ਭਲਾ ਸੋਚੋ। ਹਾਂ ਆਪਣਾ ਭਲਾ ਨਾ ਸੋਚੋ, ਦੂਜਿਆਂ ਦਾ ਭਲਾ ਸੋਚੋ, ਰੱਬ ਆਪੇ ਤੁਹਾਨੂੰ ਭਲਾ ਦੇ ਦਿੰਦਾ ਹੈ। ਬੜੀ ਗੱਲ ਹੈ ਜੀ। ਉਹਦੇ ਵਾਸਤੇ ਰਹੋ ਜੀ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਜਜ਼ਾਕੱਲਾ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਜੀ ਤੇ ਖਸੂਸੀ ਟਾਈਮ ਦਿੱਤਾ, ਸਾਡੀ ਹੌਸਲਾ ਅਫਜ਼ਾਈ ਕੀਤੀ। ਇੱਕ ਨਵਾਂ ਕਹ ਲਓ ਬੱਕਰੀ ਦਾ ਮੈਂ ਸ਼ੌਕੀਨ ਸੀ, ਜਦੋਂ ਇਦਾਂ ਦੇ ਭਰਾ ਨਾਲ ਆ ਕੇ ਥਾਪੜਾ ਦਿੰਦੇ ਆ ਨਾ ਤੇ ਮੈਂ ਤਕੜਾ ਹੋ ਜਾਂਦਾ। ਇਹ ਹੋਣਾ ਚਾਹੀਦਾ। ਜਿਹੜੇ ਬੰਦੇ ਪੁਰਾਣੇ ਆ ਨਾ, ਕਾਰੀਗਰ ਆ, ਜਾਣੀ ਜਾਣ, ਉਹ ਨਵੇਂ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ ਆਖਣ, ਇਦਾਂ ਹੀ ਹੌਸਲਾ ਦੇਣ ਤੇ ਅਸੀਂ ਕਾਮਯਾਬ ਹੋ ਜਾਈਏ ਇਨਸ਼ਾਅੱਲਾ। ਬੜੀ ਮਿਹਰਬਾਨੀ ਜੀ ਉਹਦੇ ਵਾਸਤੇ। ਮਿਹਰਬਾਨੀ ਸਰ, ਜਜ਼ਾਕੱਲਾ। ਉਮੀਦ ਆ ਤੁਹਾਨੂੰ ਕੁਝ ਸਿੱਖਣ ਨੂੰ ਲੱਭਿਆ ਹੋਣਾ, ਕੋਈ ਗੱਲਾਂ ਐਸੀਆਂ ਜੇ ਕੋਈ ਗੱਲ ਰਹਿ ਗਈ ਹੋਵੇ ਤੇ ਤੁਸੀਂ ਉਹ ਤਾਂ ਵੀ ਪੁੱਛ ਸਕਦੇ ਆ। ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ ਜੀ ਉਹਦੇ ਵਾਸਤੇ। ਅਸਲਾਮ ਵਾਲੇਕੁਮ।